ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਨਾ ਟੋਰਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਮਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੋ ਅਹਿਮ ਜਾਣਕਾਰੀਆਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਚਲੇ ਗਏ। ਵਾਸ਼ਿੰਗਟਨ DC ਦੇ ਵਿੱਚ 6 ਤਰੀਕ ਦਿਨ ਸ਼ਨੀਵਾਰ ਨੂੰ ਜਿਹੜੀ ਸਿੱਖ ਪਰੇਡ ਹੋਣੀ ਹੈ, ਉਹਦੇ ਵਿੱਚ ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਰਹੀ ਹੈ। ਉੱਥੇ ਕਵਰੇਜ ਵੀ ਹੋਵੇਗੀ ਤੇ ਤੁਸੀਂ ਆ ਕੇ ਪੰਜਾਬੀ ਰੇਡੀਓ USA ਦੀ ਟੀਮ ਨੂੰ ਮਿਲ ਸਕਦੇ ਹੋ, ਆਪਣੇ ਸੁਝਾਅ ਦੇ ਸਕਦੇ ਹੋ ਤੇ ਪੰਜਾਬੀ ਰੇਡੀਓ USA ਦੇ ਨਾਲ ਟੀਮ ਨਾਲ ਹੋਰ ਗੱਲਾਂ ਬਾਤਾਂ ਕਰ ਸਕਦੇ ਹੋ ਸਾਂਝੀਆਂ। ਦੂਜਾ 1170 AM ਕੈਲੀਫੋਰਨੀਆ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA ਨੂੰ ਤੁਸੀਂ ਇਸ ਤੇ ਸੁਣਦੇ ਹੋ। ਪੰਜਾਬੀ ਰੇਡੀਓ USA ਦਾ 50,000 ਵਾਟ ਦਾ ਰੇਡੀਓ ਸਟੇਸ਼ਨ ਹੈ, ਜਿਹੜਾ ਬਹੁਤ ਵੱਡੇ ਏਰੀਏ ਨੂੰ ਕਵਰ ਕਰਦਾ ਹੈ। ਉਹਨੂੰ ਤੁਸੀਂ ਕਿੱਥੇ ਕਿੱਥੇ ਸੁਣਦੇ ਹੋ, ਜਿੱਥੇ ਵੀ ਸੁਣਦੇ ਹੋ ਉੱਥੋਂ ਕਾਲ ਕਰੋ, ਆਪਣਾ ਨਾਮ ਦੱਸੋ, ਆਪਣਾ ਟੈਲੀਫੋਨ ਨੰਬਰ ਦੱਸੋ ਤੇ ਜਿਹੜੀ ਥਾਂ ਤੋਂ ਸੁਣ ਰਹੇ ਹੋ ਉਹ ਥਾਂ ਦਾ ਨਾਂ ਦੱਸੋ, ਤੇ ਇਸ ਦੇ ਲਈ ਤੁਹਾਡਾ ਨਾਮ ਰਜਿਸਟਰ ਹੋ ਜਾਵੇਗਾ ਇੱਕ ਲੱਕੀ ਡਰਾ ਦੇ ਲਈ। ਬੜੇ ਹੀ ਦਿਲਚਸਪ ਤੇ ਆਕਰਸ਼ਕ ਇਨਾਮ ਜਿਹੜੇ ਆ ਉਹ ਕੱਢੇ ਜਾਣਗੇ। ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹੋ 408-272-5200 ਤੇ ਕਾਲ ਕਰਕੇ, ਜਾਂ WhatsApp ਕਰੋ ਸਾਨੂੰ 408-717-3222 ਤੇ। ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਇਹਦਾ ਦੋਨਾਂ ਜਿਹੜੀਆਂ ਅਹਿਮ ਜਾਣਕਾਰੀਆਂ ਤੁਹਾਡੇ ਲਈ ਸਾਂਝੀਆਂ ਕਰਨੀਆਂ ਲਾਜ਼ਮੀ ਸਨ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਯੂ ਟਰਨ ਤੋਂ। ਸਨੀ ਦਿਓਲ ਦਾ ਇੱਕ ਡਾਇਲੋਗ ਬੜਾ ਮਸ਼ਹੂਰ ਹੈ, ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ। ਤੁਸੀਂ ਸੁਣਿਆ ਹੀ ਹੋਣਾ। ਯੂ ਟਰਨ ਦੇ ਯੂ ਟਰਨ। ਸੈਲੋ ਵਾਲੀ ਖਬਰ ਆਪਾਂ ਤਕਰੀਬਨ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੀ ਸਾਂਝੀ ਕਰਤੀ ਸੀ ਆਪਣੇ ਸਰੋਤਿਆਂ ਦੇ ਨਾਲ, ਪੰਜਾਬੀ ਰੇਡੀਓ USA ਵਾਲਿਆਂ ਨਾਲ। ਹੁਣ ਮੰਡੀਆਂ ਨੂੰ ਸੈਲੋ ਬਣਾਉਣ ਵਾਲਾ, ਜਾਂ ਸੈਲੋ ਨੂੰ ਮੰਡੀਆਂ ਬਣਾਉਣ ਵਾਲਾ ਜਿਹੜਾ ਫੈਸਲਾ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਆਪਾਂ ਇਹ ਲਗਭਗ ਹਫ਼ਤਾ ਪਹਿਲਾਂ ਹੀ ਇਸ ਗੱਲ ਨੂੰ ਸਾਹਮਣੇ ਲੈ ਆਏ ਸੀਗੇ, ਕਿਉਂਕਿ 15 ਮਾਰਚ ਨੂੰ ਇੱਕ ਨੋਟੀਫਿਕੇਸ਼ਨ ਗੁਪਤ ਤਰੀਕੇ ਨਾਲ ਪੰਜਾਬ ਸਰਕਾਰ ਨੇ ਕੀਤਾ ਸੀ, ਜਿਹਦੀ ਹਵਾ ਨਹੀਂ ਨਿਕਲਣ ਦਿੱਤੀ ਜੀ ਜੀ। ਤੇ ਉਸ ਤੋਂ ਬਾਅਦ ਦੂਸਰਾ ਨੋਟੀਫਿਕੇਸ਼ਨ ਫਿਰ 20 ਨੂੰ ਫਾਈਲ ਤਿਆਰ ਹੋਈ ਤੇ 23 ਨੂੰ ਹੋ ਗਿਆ। ਤੇ ਪਰ ਇਹ ਸਭ ਦੇ ਦਰਮਿਆਨ ਜਦੋਂ ਜਾਣਕਾਰੀ ਮਿਲੀ ਤੇ ਆਪਾਂ ਉਹ ਖਬਰ ਕੀਤੀ, ਤੇ ਇਸੇ ਤਰ੍ਹਾਂ ਉਸ ਤੋਂ ਬਾਅਦ ਦੂਸਰੇ ਦਿਨ ਹੋਰ ਮੀਡੀਆ ਅਦਾਰਿਆਂ ਨੇ ਇਸ ਖਬਰ ਨੂੰ ਕੀਤਾ ਤੇ ਕਿਸਾਨ ਜਥੇਬੰਦੀਆਂ ਧਿਆਨ ਚ ਆਇਆ ਤੇ ਮੁੱਦਾ ਬਣ ਗਿਆ, ਤੇ ਜਿਸ ਦੀ ਚਰਚਾ ਆਪਾਂ ਪਹਿਲਾਂ ਵੀ ਹੁਣ ਕਰਕੇ ਹਟੇ ਹਾਂ ਜੀ। ਸੋ ਇਸ ਦਾ ਅਸਰ ਕਹਿ ਲਓ ਕਿ ਇਹ ਇੱਕੇ ਦਾ ਫਲ ਕਹਿ ਲਓ ਕਿ ਜਦੋਂ ਕਿਸਾਨ ਜਥੇਬੰਦੀਆਂ ਤੇ ਪੰਜਾਬ ਦਾ ਮੀਡੀਆ ਇੱਕ ਮਸਲੇ ਤੇ ਇੱਕ ਮਤ ਹੋਇਆ ਤੇ ਸਰਕਾਰ ਨੂੰ ਝੁਕਣਾ ਪਿਆ। ਪ੍ਰਵੀਨ ਜੀ, ਪੰਜਾਬ ਸਰਕਾਰ ਨੇ ਇੱਕ ਤਰ੍ਹਾਂ ਨਾਲ ਇਹ ਗੱਲ ਬਾਹਰ ਆ ਗਈ ਸੀ ਕਿ ਮਾਰਕੀਟ ਕਮੇਟੀਆਂ ਖਤਮ ਕਰ ਰਹੀ ਹੈ। ਠੀਕ ਹੈ ਜੀ। ਮਾਰਕੀਟ ਕਮੇਟੀਆਂ ਭੰਗ ਕਰ ਰਹੀ ਹੈ, ਤੇ ਮਾਰਕੀਟ ਕਮੇਟੀਆਂ ਭੰਗ ਕਰਨ ਦਾ ਮਤਲਬ ਮੰਡੀ ਵਾਲਾ ਕੰਮ ਨਿਬੜ ਜਾਣਾ। ਮੰਡੀ ਬੋਰਡ ਵੱਲੋਂ ਇਸ ਹਵਾਲੇ ਨਾਲ ਮਾਰਕੀਟ ਕਮੇਟੀਆਂ ਦੇ ਅਧੀਨ ਚਲਾਉਣੀਆਂ ਮੰਡੀਆਂ, ਸੈਂਕੜਿਆਂ ਮੰਡੀਆਂ ਦਾ ਭੋਗ ਪੈ ਜਾਣਾ ਸੀ, ਜਦੋਂ ਕਿ ਹਰ ਸਾਲ ਆਰਜੀ ਮੰਡੀਆਂ 'ਚ ਵਾਧਾ ਹੁੰਦਾ ਹੈ। ਜਿਹੜੀਆਂ ਪੱਕੀਆਂ ਮੰਡੀਆਂ ਨੇ ਮਾਰਕੀਟ ਕਮੇਟੀ ਦੇ ਅਧੀਨ, ਉਹ ਤਾਂ ਹੈਗੀਆਂ ਹੀ ਨੇ, ਉਹ ਤੋਂ ਬਿਨਾਂ ਕਈ ਆਰਜੀ ਥਾਵਾਂ ਤੇ ਖੁੱਲਣੀਆਂ ਪੈਂਦੀਆਂ ਕਿ ਉੱਥੋਂ ਕਿਸਾਨਾਂ ਨੂੰ ਆਉਣਾ ਜਾਂ ਮੁੱਖ ਮੰਡੀ ਦੇ ਵਿੱਚ ਅਨਾਜ ਸਾਹਮਣਾ ਔਖਾ ਹੋਊਗਾ, ਉੱਥੋਂ ਇੱਕ ਥਾਂ ਖਰੀਦ ਕਰ ਲਓ। ਤੇ ਉਸ ਲਈ ਆਰਜੀ ਮੰਡੀਆਂ ਬਣਾਈਆਂ ਜਾਂਦੀਆਂ ਰਹੀਆਂ ਹਰ ਵਾਰ। ਪਰ ਇਹ ਕਹਿੰਦੇ ਜੀ ਅਸੀਂ ਤਾਂ ਮਾਰਕੀਟ ਕਮੇਟੀਆਂ ਭੰਗ ਕਰ ਰਹੇ ਹਾਂ, ਅਸੀਂ ਤਾਂ ਜੀ ਇਹਨਾਂ ਨੂੰ ਖਤਮ ਕਰ ਦਾਂਗੇ ਤੇ ਮੰਡੀਆਂ ਖਤਮ ਹੋ ਜਾਣਗੀਆਂ। ਸਿੱਲੋ ਨੂੰ ਮੰਡੀਆਂ ਬਣਾ ਰਹੇ ਤੇ ਉਸ ਦੇ ਲਈ ਬਕਾਇਦਾ ਇਹਨਾਂ ਨੇ ਤਿਆਰੀ ਕਰ ਲਈ। ਦਰਜਨ ਦੇ ਕਰੀਬ ਸੈਲੋਆਂ ਨੂੰ ਮੰਡੀਆਂ ਦਾ ਐਲਾਨ ਕਰਨ ਦੇ ਲਈ ਜਿਹੜੇ ਵੱਡੇ ਗੋਦਾਮ ਨੇ ਹੈਨਾ, VIP ਘਰਾਣਿਆਂ ਦੇ ਜਾਂ ਉਹਨਾਂ ਨੇ ਕੰਟਰੈਕਟ ਤੇ ਲਏ ਨੇ, ਸੋ ਉਹਦੇ ਲਈ ਪਹਿਲ ਕਦਮੀ ਕਰਕੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ। ਸੋ ਜਦੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ, ਇੱਥੋਂ ਤੱਕ ਕਿ ਆੜਤੀ ਐਸੋਸੀਏਸ਼ਨਾਂ, ਪੱਲੇਦਾਰ ਯੂਨੀਅਨਾਂ, ਟਰੱਕ ਵਾਲੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਫਿਰ ਆਮ ਕਿਸਾਨਾਂ ਨੇ ਵੀ ਇਹਦਾ ਵਿਰੋਧ ਕੀਤਾ। ਫਿਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਚੋਣਾਂ ਤੋਂ ਪਹਿਲਾਂ ਸਾਡਾ ਜੇ ਵਿਰੋਧ ਹੁੰਦਾ ਤੇ ਸਾਡਾ ਪਿੰਡਾਂ 'ਚ ਵੜਨਾ ਮੁਸ਼ਕਿਲ ਹੋ ਜਾਊਗਾ। ਇੱਧਰ ਕਣਕ ਦੀ ਖਰੀਦ ਸ਼ੁਰੂ ਹੈ, ਤੇ ਇਸ ਸਥਿਤੀ ਤੋਂ ਬਚਣ ਦੇ ਲਈ ਫਿਰ
ਕੱਲ ਪ੍ਰੈਸ ਕਾਨਫਰੰਸ ਕੀਤੀ। ਮਾਲਵਿੰਦਰ ਕੰਗ ਵੀ ਬੈਠੇ, ਮੰਡੀ ਬੋਰਡ ਦੇ ਚੇਅਰਮੈਨ ਬਰਸਟ ਹੋਰੀ ਵੀ ਬੈਠੇ, ਤੇ ਉਹ ਕਹਿੰਦੇ ਜੀ ਇਹ ਤਾਂ ਅਫਵਾਹ ਹੈ ਜੀ, ਐਵੇਂ ਅਸੀਂ ਕਿਹੜੀਆਂ ਮਾਰਕੀਟ ਕਮੇਟੀਆਂ ਭੰਗ ਕਰ ਰਹੇ ਜੀ, ਕੋਈ ਮਾਰਕੀਟ ਕਮੇਟੀਆਂ ਨਹੀਂ ਭੰਗ ਕਰ। ਅੱਛਾ, ਇਹ ਬੇਮਤਲਬ ਦੀ ਅਫਵਾਹ ਜੀ। ਆ ਜਿਹੜਾ ਸਿੱਲੋਂ ਵਾਲਾ ਹੈ ਜੀ, ਇਹ ਕੋਈ ਨਵਾਂ ਵਰਤਾਰਾ ਨਹੀਂ ਕਹਿੰਦੇ ਅੱਛਾ, ਕਿ ਅਕਾਲੀਆਂ ਦੇ ਟਾਈਮ ਵੀ, ਕਾਂਗਰਸੀਆਂ ਦੇ ਟਾਈਮ ਵੀ ਸਿੱਲੋਆਂ ਨੂੰ ਵੀ ਮੰਡੀਆਂ ਐਲਾਨਿਆ ਜਾਂਦਾ ਰਿਹਾ। ਤੇ ਫਿਰ ਅੰਕੜੇ ਮੈਂ ਫਰੋਲਣ ਦੀ ਕੋਸ਼ਿਸ਼ ਕੀਤੀ ਕਿ ਦੇਖਾਂ ਸੀ ਕਿ ਕਿੰਨਾ ਕੁ ਫਰਕ ਹੈ। ਹਾਂਜੀ ਪ੍ਰਵੀਨ ਜੀ, ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹ ਦਾਅਵਾ ਕਰਦੇ ਨੇ ਕਿ 2013 ਚ ਅਕਾਲੀਆਂ ਨੇ ਮੰਡੀਆਂ ਸਿੱਲੋਂ ਨੂੰ ਮੰਡੀ ਬਣਾਉਣਾ ਸ਼ੁਰੂ ਕੀਤਾ। ਠੀਕ ਹੈ। ਤੇ ਮੈਂ ਜਦੋਂ ਅੰਕੜੇ ਦੇਖੇ ਕਿ ਬਿਲਕੁਲ ਦਰੁਸਤ ਕਹਿ ਰਹੀ ਆਮ ਆਦਮੀ ਪਾਰਟੀ, ਪਰ ਮੈਂ ਫਰਕ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਹ ਉਹ ਆਮ ਆਦਮੀ ਪਾਰਟੀ ਜਿਹੜੀ ਕਿਸਾਨ ਅੰਦੋਲਨ ਚ ਸਭ ਤੋਂ ਮੂਹਰੇ ਬੈਠਣ ਦਾ ਦਮ ਭਰ ਰਹੀ ਸੀ, ਜਿਨ੍ਹਾਂ ਦੇ ਦਿੱਲੀ ਵਾਲੇ ਸੁਪਰੀਮੋ ਵੀ, ਪੰਜਾਬ ਵਾਲੇ ਸੁਪਰੀਮੋ ਵੀ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਯਾਦਗਾਰ ਦੇ ਬਾਹਰ ਆ ਜਾਂਦੇ ਸੀ ਰੋਜ਼ ਧਰਨਾ ਲਾਉਣ ਸਾਡੇ ਨਾਲ। ਬਿਲਕੁਲ ਜੀ, ਬਿਲਕੁਲ। ਹੁਣ 2013 ਦੇ ਵਿੱਚ 3 ਸਿੱਲੋਆਂ ਨੂੰ ਮੰਡੀ ਐਲਾਨਿਆ ਗਿਆ ਨਾਲ ਜੀ, ਪਰ ਨਾ ਤਾਂ ਮਾਰਕੀਟ ਕਮੇਟੀ ਕੋਈ ਭੰਗ ਹੋਈ ਸੀ, ਨਾ ਕੋਈ ਮਤਲਬ ਕਿ ਆਪਾਂ ਕਹੀਏ ਜੇਕਰ ਕੋਈ ਮੰਡੀ ਆਰਜੀ ਮੰਡੀ ਵੀ ਬੰਦ ਨਹੀਂ ਹੋਈ ਸੀ, ਉਲਟਾ ਵਾਧਾ ਹੁੰਦਾ ਰਿਹਾ। ਨਹੀਂ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਅਕਾਲੀਆਂ ਨੇ ਅਸੀਂ ਭੁੱਲ ਜਾਾਂਗੇ ਕਿ 3 ਖੇਤੀ ਕਾਨੂੰਨਾਂ ਚ ਉਹਨਾਂ ਨੇ ਕਿਵੇਂ ਮੋਦੀ ਦਾ ਸਾਥ ਦਿੱਤਾ। ਪਰ 2013 ਚ 3 ਸਿੱਲੋਂ ਨੂੰ ਮੰਡੀ, 2014 ਚ 1 ਸਿੱਲੋਂ ਨੂੰ ਮੰਡੀ ਐਲਾਨਿਆ ਗਿਆ। ਠੀਕ ਹੈ ਜੀ। 2015 ਚ ਫਿਰ 4 ਨੂੰ, 2017 ਦੀ ਖਰੀਦ ਦੇ ਸਮੇਂ ਫਿਰ 1 ਨੂੰ, 2018 ਦੇ ਵਿੱਚ 1, 2019 ਦੇ ਵਿੱਚ 1 ਸਿੱਲੋਂ ਨੂੰ ਹੈ, ਤੇ ਉਸ ਤੋਂ ਬਾਅਦ 2021 ਦੇ ਵਿੱਚ 1, 2023 ਆ ਗਈ ਜੀ ਸਿੱਧੀ। ਇਹ ਤੋਂ ਬਾਅਦ ਜੀ ਮਤਲਬ 21-22 ਤੱਕ 1, 2, ਵੱਧ ਤੋਂ ਵੱਧ 4 ਹੋਈਆਂ ਨੇ ਤੇ 4 ਸਿੱਲੋਂ ਨੂੰ। ਪਰ 2023 ਚ ਜਨਾਬ ਨੇ ਆ ਕੇ ਸਿੱਧੇ 10 ਸਿੱਲੋਆਂ ਨੂੰ ਮੰਡੀਆਂ ਦਾ ਦਰਜਾ ਦਿੱਤਾ, ਤੇ 2024 ਚ ਇਸ ਵਾਰ 12 ਨੂੰ ਦਰਜਾ ਦਿੱਤਾ। ਠੀਕ ਹੈ ਜੀ। ਤੇ ਮੈਂ ਇਹ ਤੋਂ ਅੱਗੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿੱਚ 26 ਹੋਰ ਸਾਈਲੋਜ਼ ਖੋਲਣ ਜਾ ਰਹੀ ਹੈ। ਤੁਸੀਂ ਦੇਖੋ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਸਿੱਧੇ ਮਤਲਬ ਕਿ 10 ਗੁਣਾ ਤੇ ਆ ਗਏ, ਜਦੋਂ 1, 2 ਸੈਲੋ, ਵੈਸੇ ਤਾਂ ਉਹ ਵੀ ਗਲਤ ਸੀ, ਰਾਹ ਤਾਂ ਉੱਥੋਂ ਹੀ ਖੁੱਲਿਆ। ਹਾਂਜੀ ਹਾਂਜੀ, ਬਿਲਕੁਲ। ਸ਼ੁਰੂਆਤ ਤਾਂ ਇਹਦਾ ਮਤਲਬ ਅਕਾਲੀਆਂ ਕਾਂਗਰਸੀਆਂ ਨੇ ਕੀਤੀ ਹੈ, ਪਰ ਤੁਸੀਂ ਤਾਂ ਸਾਰੀ ਰਿਕਾਰਡ ਤੋੜਨ ਆ ਗਏ। ਤੁਸੀਂ ਕਹਿੰਦੇ ਚੱਕੋ ਜੀ 10 ਦੇ 10, ਉਹਦੇ ਨਾਲ ਤੁਸੀਂ ਮਾਰਕੀਟ ਕਮੇਟੀਆਂ ਨੂੰ ਖਤਮ ਕਰ ਰਹੇ ਹੋ। ਇਹਦਾ ਮਤਲਬ ਤੁਸੀਂ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਹੋ ਜੀ, ਤੁਸੀਂ ਕੇਂਦਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਹੋ, ਤੁਸੀਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੇ ਹੋ। ਤੇ ਤੁਸੀਂ ਪਿਛਲੀ ਵਾਰ 10 ਐਲਾਨ ਕੇ ਦੇਖਿਆ ਕਿ ਪਤਾ ਨਹੀਂ ਲੱਗਣ ਦਿੱਤਾ ਸੀ, ਐਕਟੀ 14 ਐਲਾਨ ਲੈਣੇ, 12 ਐਲਾਨ ਲੈਣੇ, ਤੁਸੀਂ ਉਹ ਗਿਣਤੀ ਵਾਧਾ ਕਰ ਲਾ। ਸੋ ਉਸ ਤੋਂ ਬਾਅਦ ਫਿਰ ਕਿਸਾਨਾਂ ਨੇ, ਆੜਤੀਆਂ ਨੇ, ਪੱਲੇਦਾਰਾਂ ਨੇ ਪ੍ਰਦਰਸ਼ਨ ਕੀਤਾ, ਐਲਾਨ ਕਰਤੇ ਰੋਸ ਮੁਜ਼ਾਹਰਿਆਂ ਦੇ, ਪ੍ਰਦਰਸ਼ਨਾਂ ਦੇ। ਸੋ ਇਹ ਏਕੇ ਦਾ ਨਤੀਜਾ ਸੀ ਕਿ ਸਰਕਾਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਨਹੀਂ ਜੀ, ਇਹ ਬਿਲਕੁਲ ਗਲਤ ਹੈ ਜੀ, ਸਾਡੇ ਖਿਲਾਫ ਪ੍ਰਚਾਰ ਹੈ ਜੀ, ਅਸੀਂ ਕੋਈ ਮਾਰਕੀਟ ਕਮੇਟੀ ਨਹੀਂ ਖਪਤ ਕਰ ਰਹੇ। ਆਹ ਜਿਹੜਾ ਸਿੱਲੋਂ ਵਾਲਾ ਜੀ ਨੋਟੀਫਿਕੇਸ਼ਨ ਮਾਨ ਸਾਹਿਬ ਕਹਿੰਦੇ ਵਾਪਸ ਲੈ ਲਓ, ਆਪਾਂ ਤਾਂ ਕਿਸਾਨਾਂ ਦੇ ਨਾਲ। ਸੋ ਇਸ ਲਈ ਜਿਹੜਾ ਮੰਡੀਆਂ ਐਲਾਨਣ ਵਾਲਾ ਸੀਗਾ ਸਿੱਲੋਂ ਨੂੰ, ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਜੀ। ਪਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਸਾਨੂੰ ਰੱਤਾ ਵੀ ਭਰੋਸਾ ਨਹੀਂਗਾ ਹੁਣ ਇਹਨਾਂ ਤੇ। ਠੀਕ ਹੈ। ਇਹ ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਜਿਹੜੀ ਸਰਕਾਰ ਕੀ ਸੂਬੇ ਦੇ ਵਿੱਚ ਬਿਨਾਂ ਪੰਜਾਬ ਸਰਕਾਰ ਤੋਂ ਇਤਲਾਹ ਕਰਿਆ, ਬਿਨਾਂ ਪੰਜਾਬ ਸਰਕਾਰ ਤੋਂ ਰਿਪੋਰਟ ਲਿਆ, ਬਿਨਾਂ ਵਿਭਾਗੀ ਮਨਜ਼ੂਰੀਆਂ ਲਿਆ ਸਿੱਲੋਂ ਖੁੱਲ ਰਹੇ ਨੇ। ਸੋ ਜੇ 26 ਹੋਰ ਨਵੇਂ ਖੁੱਲਣ ਜਾ ਰਹੇ ਨੇ ਤਾਂ ਇਹਦਾ ਮਤਲਬ ਕੁਛ ਤਾਂ ਹੈ। ਇਹ ਜਿਹੜੇ 26 ਖੁੱਲਣੇ ਆ ਜੀ, ਨਵੇਂ ਖੁੱਲਣੇ, ਜਿਹੜੇ ਪਹਿਲੇ ਹੈਗੇ ਉਹ ਹੈਗੇ ਹੀ ਹੈਗੇ। ਸੰਗਰੂਰ, ਪਟਿਆਲਾ, ਬਰਨਾਲਾ, ਲੁਧਿਆਣਾ, ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਹੋਰ ਇਹਨਾਂ ਕਈ ਥਾਵਾਂ ਤੇ ਸੈਲੂਨ ਖੁੱਲਣੇ ਆ। ਸੋ ਇਸ ਲਈ ਆਉਂਦੇ ਸਮਿਆਂ 'ਚ ਮੰਡੀਆਂ ਦਾ ਭੋਗ ਪੈਣਾ ਹੀ ਪੈਣਾ ਪ੍ਰਵੀਨ ਜੀ। ਠੀਕ ਹੈ ਨਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਡਾ 5500 ਕਰੋੜ ਦੇ ਕਰੀਬ ਪੈਸਾ ਫਸਿਆ ਹੋਇਆ ਕੇਂਦਰ ਕੰਨੀ, ਜਿਹੜਾ ਸਾਡਾ ਇਹਦਾ ਮਾਰਕੀਟ ਕਮੇਟੀਆਂ ਵਾਲਾ। ਸੋ ਉਹ ਵਾਪਸ ਲਿਆਉਣ ਦੀ ਬਜਾਏ ਤੁਸੀਂ ਉਹਨਾਂ ਦੇ ਏਜੰਡੇ ਤੇ ਕੰਮ ਕਰ ਰਹੇ ਹੋ ਕਿ ਹਾਂ, ਉਹ ਪੇਂਡੂ ਵਿਕਾਸ ਫੰਡ ਦੇ ਲਈ ਤੁਸੀਂ ਧਰਨਾ ਲਵਾਉਣ ਦੀ ਬਜਾਏ ਤੁਸੀਂ ਜਥੇਬੰਦੀਆਂ ਨੂੰ ਕਹਿੰਦੇ ਕਿ ਆਓ ਉਹਦੇ ਲਈ ਇਕੱਠੇ ਧਰਨਾ ਲਈਏ। ਪੰਜਾਬ ਸਰਕਾਰ ਇਹ ਪਹਿਲ ਕਦਮੀ ਕਰਦੀ ਤਾਂ ਸਮਝ ਆਉਂਦੀ ਕਿ ਤੁਸੀਂ ਕਿਸਾਨਾਂ ਦੇ ਨਾਲ ਹੋ, ਪੰਜਾਬ ਦੇ ਨਾਲ। ਤੁਸੀਂ ਪੇਂਡੂ ਵਿਕਾਸ ਫੰਡ ਜਿਹੜਾ ਕੇਂਦਰ ਰੋਕ ਕੇ ਬੈਠਾ, ਉਹ ਵਾਪਸ ਮੰਗਣ ਦੀ ਬਜਾਏ ਤੁਸੀਂ ਉਹਨਾਂ ਦੇ ਏਜੰਡੇ ਤੇ ਕੰਮ ਕਰਿਓ। ਤਾਂ ਚਾਹੁੰਦੀ ਇਹੀ ਨੇ ਕਿ ਮੰਡੀਆਂ ਖਤਮ ਹੋਣ ਤੇ ਸੈਲੋਜ਼ ਤੇ ਕੰਮ ਚੱਲੇ। ਤੇ ਕਿੰਨੇ ਪੰਜਾਬ ਨੂੰ ਝਟਕਾ ਲੱਗਣਾ ਜੀ ਇਹਦੇ ਨਾਲ। ਔਰ ਆਪਾਂ ਬਾਰ-ਬਾਰ ਹਿਮਾਚਲ ਵਾਲੀ ਉਦਾਹਰਨ ਦਿੰਦੇ ਰਹੇ ਕਿ ਭਾਈ ਉਹਨੂੰ ਦੇਖ ਲਿਓ, ਸੇਬਾਂ ਵਾਲਾ ਹਾਲ ਪਤਾ ਲੱਗ ਜੂਗਾ ਸਾਰਿਆਂ ਨੂੰ। ਸੋ ਇਸ ਲਈ ਇੱਕ ਵਾਰ ਯੂ ਟਰਨ ਤਾਂ ਲੈ ਲਿਆ ਜੀ ਪੰਜਾਬ ਸਰਕਾਰ ਨੇ ਜੀ, ਤੇ ਫਿਲਹਾਲ ਸੈਲੋਜ਼ ਨੂੰ ਮੰਡੀਆਂ ਐਲਾਨਣ ਤੋਂ ਪਿੱਛੇ ਹਟ ਗਈ ਹੈ। ਪਰ ਮਨਸ਼ੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਕੇਂਦਰ ਦੇ ਜਾਂ ਪੰਜਾਬ ਸਰਕਾਰ ਦੇ। ਇਹ ਫਿਕਰਮੰਦੀ ਜਥੇਬੰਦੀਆਂ ਨੂੰ, ਆੜਤੀਆਂ ਨੂੰ ਤੇ ਪੱਲੇਦਾਰਾਂ ਨੂੰ ਹੈਗੀ ਆ ਜੀ।
ਪਹਿਲਾਂ ਰਿਕਸ਼ਾ ਰੇਹੜੀਆਂ ਬੰਦ ਕੀਤੀਆਂ ਸੀ, ਉਹਦੇ ਤੇ ਯੂ ਟਰਨ ਲੈ ਲਿਆ। ਲੋਕ ਕਹਿੰਦੇ ਇਹ ਉਹੀ ਆ ਜਿਨ੍ਹਾਂ ਤੇ ਤੁਸੀਂ ਪ੍ਰਚਾਰ ਕਰਦੇ ਰਹੇ ਆ। ਫਿਰ ਪੰਚਾਇਤਾਂ ਭੰਗ ਕਰਨ ਵਾਲੇ ਮਸਲੇ ਤੇ ਆਪਾਂ ਬਹੁਤ ਤਫਸੀਲ ਦੇ ਨਾਲ ਚਰਚਾ ਕਰਦੇ ਰਹੇ, ਉਹਦੇ ਤੇ ਯੂ ਟਰਨ ਲੈ ਲਿਆ। ਫਿਰ ਹੋਰ ਵੀ ਕਈ ਮਸਲਿਆਂ ਤੇ ਲਿਆ, ਪਰ ਆਹ ਤਾਜ਼ਾ ਯੂ ਟਰਨ ਜਿਹੜਾ ਤੁਸੀਂ ਦੱਸਿਆ, ਪੰਜਾਬ ਨੂੰ ਸਾਈਲੋ ਦੀ ਲੋੜ ਨਹੀਂ, ਜਿਹੜੇ ਤੁਸੀਂ 24 ਜਾਂ 26 ਦਾ ਜ਼ਿਕਰ ਕੀਤਾ। ਪੰਜਾਬ ਨੂੰ ਫਸਲੀ ਵਿਭਿੰਨਤਾ ਦੀ ਲੋੜ ਹੈ। ਜਿਹੜੀ ਮੈਨੀਫੈਸਟੋ ਕਮੇਟੀ ਸ਼ਰਮਾ ਜੀ ਬਣਾਈ ਗਈ ਹੈ, ਉਹਦੇ ਵਿੱਚ ਪੰਜਾਬ ਦਾ ਇੱਕ ਵੀ ਲੀਡਰ ਹੈ ਨਹੀਂਗਾ। ਸੋ ਇੱਥੋਂ ਪਤਾ ਲੱਗਦਾ ਕਿ ਬੀਜੇਪੀ ਦੀ ਤਰਜੀਹੀ ਆਧਾਰ ਤੇ ਪੰਜਾਬ ਹੈ ਨਹੀਂਗਾ। ਉਹ ਭਾਵੇਂ ਟਿਕਟਾਂ ਇੱਧਰੋਂ ਉੱਧਰੋਂ ਇੰਪੋਰਟ ਕਰਕੇ ਲੀਡਰ ਨੂੰ ਦੇ ਰਹੀ ਹੈ, ਪਰ ਉਹ ਨਹੀਂ, ਉਹਨਾਂ ਦੀ ਜਿਹੜੀ ਆਪਾਂ ਡਿਸਕੋਰਸ ਹੁੰਦਾ, ਉਹ ਜਿਹੜੀ ਚਰਚਾ ਹੁੰਦੀ, ਉਹਦੇ ਚ ਪੰਜਾਬ ਤਰਜੀਹੀ ਆਧਾਰ ਤੇ ਹੈ ਨਹੀਂਗਾ। ਪਰ ਕਿਸਾਨ ਨੂੰ ਇਹ ਲੋਕ ਸਮਝਦੇ ਸੀਗੇ ਕਿ ਇਹ ਹਲ ਵਾਹੁਣ ਵਾਲਾ ਬੰਦਾ, ਇਹਨੂੰ ਪਤਾ ਕੀ ਲੱਗਦਾ, ਪਰ ਉਹਨੂੰ ਹੁਣ ਸਭ ਪਤਾ ਲੱਗਦਾ। ਉਹ ਸਭ ਚਲਾਕੀਆਂ ਤੋਂ ਜਾਣੂ ਆ। 15 ਮਾਰਚ ਵਾਲਾ ਜਿਹੜਾ ਤੁਸੀਂ ਨੋਟੀਫਿਕੇਸ਼ਨ ਚਲਾਕੀ ਨਾਲ ਕੱਢਿਆ ਸਰਕਾਰ ਨੇ, ਉਹਦਾ ਜ਼ਿਕਰ ਕੀਤਾ ਨਾ, ਕਿਸਾਨ ਹੁਣ ਹਰ ਰਗ ਜਾਣਦਾ। ਉਹ ਖੁੰਡਾਂ ਤੇ ਬੈਠਾ ਹੀ ਦੱਸ ਦਿੰਦਾ ਪਹਿਲਾਂ ਕਿ ਹੁਣ ਕਿਹੜੇ ਰਾਜ ਦੀ ਸਰਕਾਰ ਟੁੱਟੂਗੀ ਜੀ। ਤੇ ਅਗਲੀ ਖਬਰ ਦੇ ਵੱਲ ਵਧ ਗਏ। ਸੰਜੇ ਸਿੰਘ ਬਾਹਰ ਆ ਗਏ ਨੇ, ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਕੋਈ ਵੀ ਹਵਾਲਾਤੀ ਹੈ ਸ਼ਰਮਾ ਜੀ, ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ ਹੈ, ਉਹਦਾ ਹੱਕ ਹੁੰਦਾ ਜ਼ਮਾਨਤ। ਹਾਲਾਂਕਿ ਕੇਸ ਦੀ ਪੈਰਵਾਈ ਚੱਲਦੀ ਰਹਿੰਦੀ ਹੈ। ਸੰਜੇ ਸਿੰਘ ਆ ਗਏ ਨੇ ਬਾਹਰ। ਆਮ ਆਦਮੀ ਪਾਰਟੀ ਦੇ 4 ਹੋਰ ਲੀਡਰਾਂ ਨੂੰ ਘੇਰਾ ਪੈ ਸਕਦਾ, ਇਹਦੇ ਤੁਸੀਂ ਇਸ਼ਾਰੇ ਪਹਿਲਾਂ ਹੀ ਕਰ ਚੁੱਕੇ ਹੋ। ਕੇਜਰੀਵਾਲ ਅੰਦਰ ਬੇਚੈਨ ਨੇ ਜੀ। ਬਿਲਕੁਲ ਪ੍ਰਵੀਨ ਜੀ, ਕੱਲ ਵੱਡੀਆਂ ਮੁਸ਼ਕਲਾਂ ਚ ਘਿਰੀ ਆਮ ਆਦਮੀ ਪਾਰਟੀ ਲਈ ਰਾਹਤ ਭਰਿਆ ਦਿਨ ਸੀ। ਅਰਵਿੰਦ ਕੇਜਰੀਵਾਲ ਦਾ ਜੇਲ੍ਹ ਦੇ ਅੰਦਰ, ਜਿਹੜੀ ਸਲਾਖਾਂ ਦੇ ਅੰਦਰ ਨੇ, ਜੁਡੀਸ਼ੀਅਲ ਹਿਰਾਸਤ ਦੇ ਵਿੱਚ ਨੇ ਉਹ ਤਿਹਾੜ ਜੇਲ੍ਹ ਚ। ਸੋ ਉੱਥੇ ਉਹਨਾਂ ਦਾ ਦੂਜਾ ਦਿਨ ਸੀ। ਪਰ ਉਸ ਦਿਨ ਸ਼ਾਮ ਨੂੰ ਇੱਕ ਚੰਗੀ ਖਬਰ ਆਮ ਆਦਮੀ ਪਾਰਟੀ ਲਈ ਇਹ ਆਈ ਕਿ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਜੀ। ਸੰਜੇ ਸਿੰਘ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ। ਸੰਜੇ ਸਿੰਘ ਹੋਰੀ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਹੀ ਈਡੀ ਵੱਲੋਂ ਨਾਮਜ਼ਦ ਕੀਤੇ ਗਏ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦਾਅਵਾ ਕੀਤਾ ਗਿਆ ਕਿ ਜੀ ਜਿਹੜੀ ਸ਼ਰਾਬ ਘੁਟਾਲਾ ਹੋਇਆ ਉਹਦੇ ਵਿੱਚ ਮਤਲਬ 82 ਲੱਖ ਦੀ ਰਿਸ਼ਵਤ ਦਾ ਮਾਮਲਾ ਹੈ ਜੀ, ਮਨੀ ਲਾਂਡਰਿੰਗ ਦਾ ਮਾਮਲਾ ਜੀ। ਉਸ ਮਾਮਲੇ 'ਚ ਇੱਕ ਰਹੇ ਨੇ ਜੀ, ਉਹ ਦਮ ਭਰਿਆ ਗਿਆ ਤੇ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਪ੍ਰੈਲ ਮਹੀਨਾ ਚੜ੍ਹਦੇ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ। ਮਤਲਬ 6 ਮਹੀਨਿਆਂ ਅੰਦਰ, ਅਕਤੂਬਰ ਪੂਰਾ, ਨਵੰਬਰ ਪੂਰਾ, ਦਸੰਬਰ ਪੂਰਾ, ਜਨਵਰੀ ਪੂਰਾ, ਫਰਵਰੀ ਪੂਰਾ ਤੇ ਮਾਰਚ ਪੂਰਾ ਤੇ ਅਪ੍ਰੈਲ ਦੇ ਫਿਰ ਮਤਲਬ 2 ਅਪ੍ਰੈਲ ਨੂੰ ਜ਼ਮਾਨਤ ਮਿਲਦੀ ਹੈ। ਸੋ ਸੰਜੇ ਸਿੰਘ ਦੇ ਮਾਮਲੇ ਦੇ ਵਿੱਚ ਕਹਿੰਦੇ ਜੀ ਈਡੀ ਨੇ ਵਿਰੋਧ ਨਹੀਂ ਕੀਤਾ ਉਹਨਾਂ ਦੀ ਜ਼ਮਾਨਤ ਦਾ। ਠੀਕ ਹੈ ਜੀ। ਅਸਲ 'ਚ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਈਡੀ ਵਿਰੋਧ ਕਰਦੀ ਤਾਂ ਉਹ ਇਸ ਮਸਲੇ 'ਚ ਕਰ ਜਾਂਦੀ ਕਿ ਇਹ ਤੱਥ ਫਿਰ ਉਹਨਾਂ ਦੇ ਲਈ ਮੁਸ਼ਕਲ ਬਣਦੇ ਜਿਹੜੇ ਸੰਜੇ ਸਿੰਘ ਦੇ ਮਾਮਲੇ 'ਚ। ਉਹ ਕਹਿੰਦੇ ਕਿ ਜਦੋਂ ਰਿਸ਼ਵਤ ਦੇ ਤੁਸੀਂ ਦੋਸ਼ ਲਾਉਂਦੇ ਹੋ, ਪੈਸਾ ਲੈਣ ਦੇ ਦੋਸ਼ ਲਾਉਂਦੇ ਹੋ, ਤਾਂ ਉਹਦੇ ਲਈ ਪੈਸੇ ਦੀ ਬਰਾਮਦਗੀ ਹੋਣੀ ਜ਼ਰੂਰੀ ਹੈ ਤੇ ਸੰਜੇ ਸਿੰਘ ਤੋਂ ਕੁਝ ਬਰਾਮਦ ਨਹੀਂ ਹੋਇਆ ਕਹਿੰਦੇ ਅਜੇ। ਸੋ ਪੈਸਾ ਬਰਾਮਦ ਨਹੀਂ ਕਰ ਸਕੀ। ਸੋ ਜੇਕਰ ਇਸ ਮਾਮਲੇ ਤੇ ਈਡੀ ਵਿਰੋਧ ਕਰਦੀ ਤਾਂ ਉਸ ਦਾ ਉਹ ਆਧਾਰ, ਕਾਗਜ਼ੀ ਆਧਾਰ ਮਜ਼ਬੂਤ ਹੁੰਦਾ ਦੂਸਰੇ ਪਾਸੋਂ, ਤੇ ਉਹ ਫਿਰ ਦੂਸਰੇ ਬੰਦਿਆਂ ਦੇ ਕੇਸਾਂ ਦੇ ਵਿੱਚ ਵੀ ਇਨਵੋਲਵ ਹੁੰਦਾ। ਤੋ ਇਸ ਲਈ ਕਹਿੰਦੇ ਕਿ ਈਡੀ ਨੇ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ ਤੇ ਉਹ ਕਹਿੰਦੇ ਜੀ ਕਿ ਉਹਨਾਂ ਨੇ ਕਿਹਾ ਕਿ ਸੰਜੇ ਸਿੰਘ ਪੈਸੇ ਜਿਹੜੇ ਲਏ ਨੇ ਉਹ ਤੁਸੀਂ ਦਿਖਾ ਨਹੀਂ ਸਕੇ ਕਿਤੇ। ਇਸ ਮਸਲੇ ਤੇ ਕਹਿੰਦੇ ਈਡੀ ਨੇ ਚੁੱਪ ਰਹਿਣਾ ਠੀਕ ਸਮਝਿਆ ਤੇ ਇਸ ਦਾ ਫਿਰ ਲਾਹਾ ਕਹਿੰਦੇ ਸੰਜੇ ਸਿੰਘ ਉਹਨਾਂ ਨੂੰ ਮਿਲਿਆ ਤੇ ਜ਼ਮਾਨਤ ਮਿਲ ਗਈ। ਸੋ ਪਰ ਬਿਲਕੁਲ ਤੁਸੀਂ ਦੁਰਸਤ ਫਰਮਾਇਆ ਪ੍ਰਵੀਨ ਜੀ ਕਿ ਸੰਜੇ ਸਿੰਘ ਨੂੰ ਤਾਂ ਜ਼ਮਾਨਤ ਮਿਲ ਗਈ, ਪਰ ਕੇਜਰੀਵਾਲ ਦੀ ਬੇਚੈਨੀ ਵਧੀ ਹੋਈ ਹੈ। ਹੁਣ ਇਹ ਕਈ ਤਰ੍ਹਾਂ ਦੀ ਬੇਚੈਨੀ ਹੋਈ ਜੀ। ਉਹਦੇ ਵਿੱਚ ਪਹਿਲੇ ਦਿਨ ਦੀ ਰਾਤ ਤੇ ਦੂਜੇ ਦਿਨ ਦੀ ਰਾਤ, 2 ਰਾਤਾਂ, ਅੱਜ ਦੂਸਰੀ ਰਾਤ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ, ਜਿਹੜੀਆਂ ਸਾਡੀਆਂ ਪ੍ਰਮਾਣਿਤ ਨਿਊਜ਼ ਏਜੰਸੀਆਂ ਨੇ, ਉਹਨਾਂ ਦੇ ਹਵਾਲੇ ਨਾਲ ਇਹ ਰਿਪੋਰਟ ਹੈ ਕਿ ਤਿਹਾੜ ਜੇਲ੍ਹ ਦੇ ਅੰਦਰ ਅਰਵਿੰਦ ਕੇਜਰੀਵਾਲ ਪਏ ਬਹੁਤ ਘੱਟ, ਸੁੱਤੇ ਬਹੁਤ ਘੱਟ ਸਮਾਂ, ਤੁਰਦੇ ਸੀ, ਬਹਿੰਦੇ ਸੀ, ਪਾਣੀ ਪੀਂਦੇ ਸੀ। ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਨੂੰ ਜਿਹੜਾ ਕਮਰਾ ਮਿਲਿਆ ਹੈ ਬੈਰਕ ਦੇ ਰੂਪ ਦੇ ਵਿੱਚ, ਉਹ 14/8 ਦਾ, ਤੇ ਜਿਹੜੇ ਬੰਦੇ ਨੇ ਆਪਣੇ ਘਰ ਦੀ ਰੈਨੋਵੇਸ਼ਨ ਤੇ 55 ਕਰੋੜ ਖਰਚਿਆ ਹੋਵੇ, ਠੀਕ ਹੈ ਨਾ, ਇਹ ਉਹਨਾਂ ਦੇ ਦੋਸ਼ ਲੱਗਦੇ ਨੇ। ਸੋ ਲੱਖਾਂ ਕਰੋੜਾਂ ਦੇ ਪਰਦਿਆਂ ਵਾਲਾ ਬੰਦਾ 14/8 ਵਾਲੀ ਬੈਰਕ 'ਚ, ਜਿੱਥੇ ਸੋਣਾ ਵੀ ਉੱਥੇ, ਪੈਣਾ ਵੀ ਉੱਥੇ, ਬਹਿਣਾ ਵੀ ਉੱਥੇ, ਤੇ ਤਰੋਤਾਜ਼ਾ ਹੋਣਾ, ਫਰੈਸ਼ ਹੋਣਾ, ਜੇ ਉਹਦੇ ਲਈ ਪਖਾਨਾ ਵੀ ਉੱਥੇ, ਸੋ ਉਸੇ ਦੇ ਅੰਦਰ ਹੀ ਸਾਰਾ ਕੁਛ, ਫਿਰ ਬੇਚੈਨੀ ਤਾਂ ਆਊਗੀ। ਤੇ ਫਿਰ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਸਾਰੀ ਰਾਤ ਤੁਰਦੇ ਰਹਿੰਦੇ ਨੇ ਆਪਣੀ ਬੈਰਕ 'ਚ, ਕੁਝ ਸਮੇਂ ਲਈ ਕੁਰਸੀ ਤੇ ਬਹਿ ਜਾਂਦੇ ਨੇ, ਫਿਰ ਉੱਠ ਕੇ ਤੁਰ ਪੈਂਦੇ ਨੇ, ਪਾਣੀ ਦਾ ਗਲਾਸ ਭਰ ਲੈਂਦੇ ਨੇ, ਪੀ ਲੈਂਦੇ ਨੇ, ਫਿਰ ਤੁਰ ਲੈਂਦੇ ਨੇ, ਕੁਝ ਦੇਰ ਲਈ ਫਰਸ਼ ਤੇ ਪਏ ਨੇ। ਹਾਂ, ਸੌਣ ਦੇ ਲਈ ਉਹਨਾਂ ਲਈ ਪ੍ਰਬੰਧ ਕੀਤਾ ਗਿਆ, ਉਹਨਾਂ ਨੂੰ ਪੱਖਾ ਵੀ ਮਿਲਿਆ, ਉਹਨਾਂ ਨੂੰ ਗੱਦਾ ਵੀ ਮਿਲਿਆ, ਉਹਨਾਂ ਨੂੰ ਕੰਬਲ ਵੀ ਮਿਲਿਆ, 2 ਸਿਰਹਾਣੇ ਵੀ ਮਿਲਿਆ,
ਤੇ ਪਰ ਕਹਿੰਦੇ ਕਿ ਉਹਦੇ ਬਾਵਜੂਦ ਉਹਨਾਂ ਨੂੰ ਉੱਥੇ ਨੀਂਦ ਨਹੀਂ ਪੂਰੀ ਤਰ੍ਹਾਂ ਆ ਰਹੀ। ਕੁਝ ਸਮੇਂ ਲਈ ਜ਼ਰੂਰ ਪੈਂਦੇ ਨੇ ਉਹ ਰਾਤ ਨੂੰ, ਤੇ 2 ਰਾਤਾਂ ਹੋ ਗਈਆਂ ਉਹਨਾਂ ਦੀ ਬੇਚੈਨੀ ਚ ਕੱਟ ਰਹੀਆਂ ਨੇ। ਸੋ ਇਹ ਸਾਰੀ ਸਥਿਤੀ ਨੂੰ ਜੇਕਰ ਆਪਾਂ ਇਸ ਪੱਖ ਤੋਂ ਦੇਖਦੇ ਹਾਂ ਤਾਂ ਮੈਂ ਦੇਖ ਰਿਹਾ ਕਿ ਉਹਨਾਂ ਦੇ ਲਈ ਅਚੇਚਾ ਕੁਝ ਪ੍ਰਬੰਧ ਇਸ ਲਈ ਕਰਨਾ ਪਿਆ। ਆਪਾਂ ਪਹਿਲਾਂ ਗੱਲ ਕਰੀ ਸੀ ਕਿ ਤਾਂ ਹਾਈ ਪ੍ਰੋਫਾਈਲ ਮਾਮਲਾ, ਦੂਜਾ ਸ਼ੂਗਰ ਦੇ ਮਰੀਜ਼ ਨੇ, ਜੀ ਜੀ, ਤੇ ਤੀਸਰਾ ਪਹਿਲੂ ਇਹ ਹੈ ਕਿ ਜਨਾਬ ਦਾ ਸ਼ੂਗਰ ਲੈਵਲ ਲਗਾਤਾਰ ਘਟ ਰਿਹਾ, ਤੇ ਸ਼ੂਗਰ ਲੈਵਲ ਘਟਣ ਦੇ ਕਾਰਨ ਕਹਿੰਦੇ ਕਿ ਜਦੋਂ ਤੱਕ ਸ਼ੂਗਰ ਲੈਵਲ ਸੈੱਟ ਨਹੀਂ ਆਉਂਦਾ ਤਦ ਤੱਕ ਉਹਨਾਂ ਨੂੰ ਘਰ ਦੀ ਰੋਟੀ ਖਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਠੀਕ ਹੈ ਜੀ। ਤੇ ਪਰ ਉਹਨਾਂ ਦੀ ਬੈਰਕ ਦੇ ਬਾਅਦ ਆਪਾਂ ਕੱਲ ਗੱਲ ਕੀਤੀ ਸੀ ਕਿ ਸੀਸੀਟੀਵੀ ਕੈਮਰੇ ਲੱਗੇ, ਪਰ ਉਹ ਤੋਂ ਬਿਨਾਂ ਹੁਣ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਇੱਕ ਕਿਉਕ ਐਕਸ਼ਨ ਟੀਮ ਉਹਨਾਂ ਦੀ ਬੈਰਕ ਦੇ ਬਾਹਰ ਤਾਇਨਾਤ ਕਰਤੀ ਹੈ। 24 ਘੰਟੇ ਡਾਕਟਰਾਂ ਦੀ ਟੀਮ ਨੂੰ ਵੀ ਮਤਲਬ ਤਿਆਰ ਰਹਿਣ ਲਈ ਕਿਹਾ ਗਿਆ ਕਿ ਕਦੇ ਵੀ ਕੋਈ ਐਮਰਜੈਂਸੀ ਨਾ ਹੋਵੇ। ਉਹਨਾਂ ਦਾ ਹਰ ਥੋੜੀ ਸਮੇਂ ਬਾਅਦ ਸ਼ੂਗਰ ਲੈਵਲ ਚੈੱਕ ਕੀਤਾ ਜਾ ਰਿਹਾ। ਸੋ ਉਹ ਤੋਂ ਇਲਾਵਾ 2 ਸੁਰੱਖਿਆ ਕਰਮੀ ਤੇ ਇੱਕ ਜੇਲ੍ਹ ਵਾਰਡਨ ਉਹਨਾਂ ਦੀ ਬੈਰਕ ਦੇ ਬਾਹਰ ਤਾਇਨਾਤ ਕਰਤਾ। ਸੋ ਇਸ ਲਈ ਉਹਨਾਂ ਦੀ ਬੇਚੈਨੀ ਨੂੰ ਦੇਖਦਿਆਂ ਇਹ ਤਿਆਰੀ ਕੀਤੀ ਗਈ। ਆਪਾਂ ਇਕੱਲੇ ਗੱਲ ਕਰਕੇ ਹਟੇ ਹਾਂ ਆਤਸ਼ੀ ਵਾਲੀ ਵੀ। ਸੋ ਆਤਸ਼ੀ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਮੈਂ ਤੇ ਸੌਰਵ ਭਾਰਦਵਾਜ ਤੱਕ ਹੀ, ਮਤਲਬ ਇਹ ਤਾਂ ਦੁਰਗੇਸ਼ ਪਾਠਕ ਨੂੰ ਵੀ ਤੇ ਰਾਘਵ ਚੱਡਾ ਨੂੰ ਵੀ ਚੱਕ ਸਕਦੇ ਆ। ਵੈਸੇ ਉਹਨੇ ਵੀ ਉਹੀ ਦਮ ਭਰਿਆ ਜਿਹੜੀ ਮਿਸ਼ਨ ਲੋਟਸ ਵਾਲਾ ਕਿ ਮੈਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਬਿਲਕੁਲ ਭਾਜਪਾ ਇਸ ਤਰ੍ਹਾਂ ਦੇ ਦਾਅ ਖੇਡਦੀ ਹੋਏਗੀ। ਪਰ ਇਹ ਸਾਰੇ ਲੀਡਰ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਸਵਾਲ ਖੜਾ ਕਰਦੇ ਆ, ਉਹ ਪਹਿਲੂ ਕਿਉਂ ਨਹੀਂ ਦੱਸਦੇ ਕਿ ਕੌਣ ਆਉਂਦਾ ਤੁਹਾਡੇ ਕੋਲ ਇਹ ਕਹਿਣ, ਕੌਣ ਸੁਨੇਹਾ ਲੈ ਕੇ ਆਉਂਦਾ, ਉਸ ਦਾ ਨਾਮ, ਉਸ ਦਾ ਨੰਬਰ ਕਿਉਂ ਨਹੀਂ ਜਨਤਕ ਕਰਦੇ ਕਿ ਆਹ ਫਲਾਣੇ ਵਿਅਕਤੀ ਦਾ ਨਾਂ ਹੈ ਜੀ, ਆਹ ਫਲਾਣਾ ਵਿਅਕਤੀ ਆ, ਇਸ ਰਿਸ਼ਤੇਦਾਰ ਕੋਲ ਇਹ ਬੰਦਾ ਆਇਆ ਸੀ, ਉਸ ਨੂੰ ਮੀਡੀਆ 'ਚ ਕਿਉਂ ਨਹੀਂ? ਬਾਕੀ ਸਾਰਾ ਕੁਝ ਤੇ ਤੁਸੀਂ ਤਾਂ ਇਸ ਗੱਲ ਲਈ ਆਪਣੇ ਵਰਕਰਾਂ ਨੂੰ ਕਹਿੰਦੇ ਰਹੇ ਹੋ ਕਿ ਫੋਨ ਔਨ ਰੱਖਿਓ, ਰਿਕਾਰਡਿੰਗ ਕਰ ਲਿਓ, ਤੇ ਤੁਸੀਂ ਵੀ ਕੁਝ ਰਿਕਾਰਡਿੰਗ ਕੀਤੀਆਂ ਹੋਣਗੀਆਂ, ਕਿਉਂ ਨਹੀਂ ਸਾਹਮਣੇ ਲਿਆਉਂਦੇ? ਲੋਕਾਂ ਦਾ ਭਰੋਸਾ ਹੋਰ ਬਣ ਸਕਦਾ। ਵੈਸੇ ਤਾਂ ਬੀਜੇਪੀ ਤੇ ਸਵਾਲ ਖੜਾ ਹੀ ਹੈ ਕਿ ਹਾਂ ਖਰੀਦੋ ਫਰੋਖਤ ਦੀ ਰਾਜਨੀਤੀ ਕਰਦੀ ਹੈ, ਪਰ ਤੁਸੀਂ ਇਹ ਦੱਸਣ ਤੋਂ ਕਿਉਂ ਬਚਦੇ ਹੋ? ਸੋ ਇਸ ਸਭ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਨੂੰ ਇਹ ਛੂਟ ਮਿਲੀ ਸੀ ਕਿ ਉਹ ਹਫ਼ਤੇ 'ਚ 2 ਵਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਦੇ ਆ, ਆਪਣੇ ਨੇੜਲਿਆਂ ਨੂੰ ਮਿਲ ਸਕਦੇ ਆ। ਉਹਦੇ ਲਈ 10 ਨਾਮ ਦਾ ਉਹਨਾਂ ਨੂੰ ਅਧਿਕਾਰ ਸੀ ਕਿ 10 ਨਾਮ ਦੇ ਦਿਓ। ਠੀਕ ਹੈ ਜੀ। ਉਹਨਾਂ 10 ਨਾਮਾਂ ਦੀ ਸੂਚੀ ਦੇ ਦਿਓ, ਉਹੀ ਤੁਹਾਨੂੰ ਮਿਲ ਸਕਣਗੇ ਵਕੀਲਾਂ ਤੋਂ ਬਿਨਾਂ। ਤੇ ਪ੍ਰਵੀਨ ਜੀ 6 ਨਾਮ ਹੀ ਦਿੱਤੇ ਕੇਜਰੀਵਾਲ ਨੇ, ਜਿਨ੍ਹਾਂ ਚੋਂ 4 ਨਾਮ ਉਹਨਾਂ ਦੇ ਆਪਣੇ ਘਰਦਿਆਂ ਦੇ ਆ, ਉਹਨਾਂ ਦੀ ਧਰਮ ਪਤਨੀ, ਬੇਟੇ ਤੇ ਬੇਟੀ ਦਾ। ਉਹ ਤੋਂ ਬਿਨਾਂ ਇੱਕ ਨਿੱਜੀ ਸੈਕਟਰੀ ਦਾ ਤੇ ਇੱਕ ਇਕੱਲੇ ਸੰਦੀਪ ਪਾਠਕ ਦਾ। ਠੀਕ ਹੈ ਜੀ। ਸੋ ਇਹ 6 ਨਾਮ ਕੇਜਰੀਵਾਲ ਨੇ ਦਿੱਤੇ ਆ। ਸੋ ਇਹਨਾਂ ਚੋਂ ਕੌਣ ਕਦੋਂ ਕਿਹਨੂੰ ਮਿਲੂਗਾ? ਵੈਸੇ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਨੂੰ ਦਿੱਲੀ ਦੇ MLA ਜ਼ਰੂਰ ਮਿਲਦੇ ਸਾਰੇ। ਉਹਨਾਂ ਨੇ ਉਹਨਾਂ ਨੂੰ ਕਿਹਾ ਜੀ ਕਿ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕੇਜਰੀਵਾਲ ਜੀ ਹੀ ਮੁੱਖ ਮੰਤਰੀ ਹਨ। ਅਸਲ 'ਚ ਮੈਨੂੰ ਲੱਗਦਾ ਕਿ ਇਸ ਦੇ ਪਿੱਛੇ ਇੱਕ ਪਹਿਲੂ ਇਹ ਵੀ ਹੈ ਕਿ ਜੇ ਕਿਸੇ ਹੋਰ ਲੀਡਰ ਨੂੰ ਬਣਾਇਆ ਤਾਂ ਵੀ ਪਾਰਟੀ ਖਿਲਰ ਸਕਦੀ ਹੈ, ਤੇ ਜੇ ਧਰਮ ਪਤਨੀ ਨੂੰ ਬਣਾਇਆ ਤਾਂ ਵੀ ਪਾਰਟੀ ਦੇ ਲੀਡਰਾਂ ਦੇ ਉੱਤੇ ਅਸਰ ਪੈ ਸਕਦਾ। ਇਸ ਲਈ ਕੇਜਰੀਵਾਲ ਜੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਉਹ ਕਹਿੰਦੇ ਐਂ ਚੱਲਣ ਦੋ, ਜਿਵੇਂ ਚੱਲਦਾ ਜਿਉਂਦਾ ਤਿਉਂ। ਆਰਡਰ ਤਾਂ ਵੈਸੇ ਅੰਦਰੋਂ ਆਉਂਦੇ ਨੇ ਜਾਂ ਬਾਹਰੋਂ ਆਉਂਦੇ ਨੇ ਜਾਂ ਕਿਵੇਂ ਹੁੰਦੇ ਨੇ, ਇਸ ਨੂੰ ਲੈ ਕੇ ਕਾਫੀ ਦੁਵਿਧਾ ਬਣੀ ਹੋਈ ਹੈ। ਤੇ ਪਰ ਫਿਲਹਾਲ ਕੇਜਰੀਵਾਲ CM ਨੇ, ਪਰ ਤਾਂ ਵੀ ਉਹਨਾਂ ਨੂੰ ਚੈਨ ਨਹੀਂ ਆਉਂਦਾ। ਜੀ ਜੀ। ਆਪ ਨੇ ਕਹਿੰਦੇ 2 ਟਿਕਟਾਂ ਹੋਰ ਦੇਤੀਆਂ, ਪਰ ਸ਼ਰਮਾ ਜੀ ਜ਼ਿਮਨੀ ਚੋਣ ਤੋਂ ਡਰ ਗਈ ਪਾਰਟੀ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਗੱਲ ਸਹੀ ਹੈ ਕਿ ਆਮ ਆਦਮੀ ਪਾਰਟੀ ਪਹਿਲ ਕਰਦੀ ਜਾ ਰਹੀ ਹੈ ਟਿਕਟਾਂ ਵੰਡਣ 'ਚ। ਸਭ ਤੋਂ ਪਹਿਲਾਂ ਇਹੀ ਪਾਰਟੀ ਸੀ ਜਿਹਨੇ ਪੰਜਾਬ ਦੇ ਵਿੱਚ 8 ਆਪਣੇ ਉਮੀਦਵਾਰ ਐਲਾਨੇ। ਬੇਸ਼ੱਕ ਉਹਨਾਂ 'ਚੋਂ 8 'ਚੋਂ ਇੱਕ ਉਮੀਦਵਾਰ ਪਾਲਾ ਬਦਲ ਗਿਆ, ਪਰ ਉਮੀਦਵਾਰ ਤਾਂ ਅਜੇ ਵੀ ਹੈ। ਹੁਣ ਇਹਨਾਂ ਦਾ ਨਹੀਂ ਹੈ, ਭਾਜਪਾ ਦਾ ਸੁਸ਼ੀਲ ਰਿੰਕੂ, ਤੇ ਇਸ ਲਈ 7 ਰਹਿ ਗਏ। ਤੇ ਹੁਣ 2 ਹੋਰ ਐਲਾਨ ਤੇ ਇੰਜ 9 ਹੋ ਗਏ, ਜਦੋਂ ਕਿ ਦੂਏ ਨੰਬਰ ਤੇ ਭਾਜਪਾ ਚੱਲ ਰਹੀ, ਜਿਹਨੇ ਅਜੇ 6 ਐਲਾਨੇ ਨੇ। 6 ਦੇ ਵਿੱਚੋਂ ਸਾਰੇ ਹੀ ਬਹੁ ਗਿਣਤੀ ਬਾਹਰੋਂ ਹੀ ਆਏ ਹੋਏ ਨੇ। ਸੋ ਕੱਲਾ ਦਿਨੇਸ਼ ਬੱਬੂ ਸੀਗਾ ਗੁਰਦਾਸਪੁਰ ਤੋਂ, ਉੱਥੇ ਉਹਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਵਿਨੋਦ ਖੰਨੇ ਦੀ ਪਤਨੀ ਵੀ ਤੇ ਉਹ ਸਲਾਰੀਆ ਵੀ, ਜਿਹੜਾ ਬੀਜੇਪੀ ਵੱਲੋਂ ਇੱਕ ਵਾਰ ਜਿਮਨੀ ਚੋਣ ਲੜ ਚੁੱਕਿਆ। ਵਿਨੋਦ ਖੰਨੇ ਦੀ ਮੌਤ ਤੋਂ ਬਾਅਦ ਜਿਹੜੀ ਜਿਮਨੀ ਚੋਣ ਹੁੰਦੀ ਹੈ, ਉਹ ਸਲਾਰੀਆ ਨੇ ਜਿਮਨੀ ਚੋਣ ਲੜੀ ਸੀ, ਉਹ ਟਿਕਟ ਦਾਅਵੇ ਕਰ ਰਿਹਾ। ਤੇ ਉਧਰ ਵਿਨੋਦ ਖੰਨੇ ਦੀ ਧਰਮ ਪਤਨੀ ਉਹ ਕਹਿੰਦੀ ਕਿ ਮੈਂ ਲਗਾਤਾਰ ਇਸ ਹਲਕੇ ਦੀ ਆਪਣੇ ਪਤੀ ਦੇ ਹਵਾਲੇ ਨਾਲ ਸੇਵਾ ਕਰੀ ਜਾਂਦੀ ਹਾਂ, ਉਹਨਾਂ ਦੀ ਜਾਣ ਤੋਂ ਬਾਅਦ ਵੀ ਮੈਨੂੰ ਟਿਕਟ ਨਹੀਂ ਦਿੱਤੀ, ਤੇ ਪਿਛਲੀ ਵਾਰ ਵੀ ਮੈਨੂੰ ਦੇਣ ਦੀ ਬਜਾਏ ਸੰਨੀ ਦਿਓਲ ਨੂੰ ਦੇਤੀ। ਹੁਣ ਤਾਂ ਮੇਰਾ ਹੱਕ ਬਣਦਾ ਸੀ, ਹੁਣ ਫੇਰ ਮੇਰਾ ਹੱਕ ਮਾਰ ਲਿਆ। ਸੋ ਇਸ ਲਈ ਉੱਥੇ ਵਿਰੋਧ ਸ਼ੁਰੂ ਹੋ ਗਿਆ। ਇੱਕੋ ਟਿਕਟ ਪਾਰਟੀ ਕੈਡਰ ਚੋਂ ਮਿਲੀ ਹੈ, ਉੱਥੇ ਵਿਰੋਧ ਸ਼ੁਰੂ ਹੈ। ਠੀਕ ਹੈ। ਸੋ ਬਾਕੀ ਥਾਵਾਂ ਤੇ ਵੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਬਿੱਟੂ ਕੱਲ ਬੜੀ ਰੇਲਵੇ ਸਟੇਸ਼ਨ ਤੋਂ ਉਤਰ ਕੇ ਟਰੱਕ 'ਚ ਚੜ੍ਹ ਕੇ ਭਾਜਪਾ ਦੇ ਦਫ਼ਤਰ ਤੱਕ ਗਏ, ਆਪੇ ਫੜ ਹਾਰ ਗਲਾਂ 'ਚ ਪਾਏ। ਪਰ ਕਹਿੰਦੇ ਜੀ ਬੀਜੇਪੀ ਦੇ ਵਰਕਰ ਤਾਂ ਆ ਗਏ, ਪਰ ਬੀਜੇਪੀ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ, ਮੁੱਢਲੀ ਲੀਡਰਸ਼ਿਪ ਹੈ, ਉਹ ਕਹਿੰਦੇ ਅੰਦਰ ਖਾਤੇ ਨਿਰਾਸ਼ਾ ਬਿੱਟੂ ਨਾਲ ਕਿ ਇਹ ਤਾਂ ਬਾਹਰੋਂ ਲਿਆ ਕੇ ਸਾਡੇ ਸਿਰ ਤੇ ਬਿਠਾਤਾ ਜੀ। ਸੋ ਇਸ ਲਈ ਉਹ ਸਾਰੇ ਵਰਤਾਰਿਆਂ ਦੇ ਵਿਚਾਲੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਪਹਿਲ ਕੀਤੀ। 2 ਟਿਕਟਾਂ ਦਿੱਤੀਆਂ, ਇੱਕ ਆਪਣੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਵਿਅਕਤੀ ਨੂੰ, ਦੂਸਰੇ ਤਾਜ਼ੇ ਬਾਹਰੋਂ ਆਏ ਨੂੰ। ਵੈਸੇ ਆਏ ਹੋਏ ਦੋਨੋਂ ਹੀ ਬਾਹਰੋਂ ਨੇ।
ਜੀ, ਜੀ। ਮਾਲਵਿੰਦਰ ਕੰਗ ਹੋਰੀ ਕਿਸਾਨੀ ਅੰਦੋਲਨ ਦੇ ਦੌਰਾਨ ਭਾਜਪਾ ਛੱਡ ਕੇ ਇਹਨਾਂ 'ਚ ਆਏ ਸੀ ਹੂੰ, ਹੂੰ। ਤੇ ਆਉਣ ਤੋਂ ਬਾਅਦ ਉਹਨਾਂ ਨੂੰ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰਿਆਂ 'ਚ ਸ਼ਾਮਿਲ ਕੀਤਾ ਗਿਆ ਠੀਕ ਹੈ ਜੀ। ਤੇ ਉਹਨਾਂ ਨੇ ਉਹਦੇ ਵਿੱਚ ਆਪਣੀ ਵੱਖਰੀ ਪਹਿਚਾਣ ਵੀ ਬਣਾਈ ਹੂੰ, ਕਿ ਉਹ ਕੋਈ ਵੀ ਮਸਲਾ ਹੁੰਦਾ ਜਦੇ ਸਰਕਾਰ ਨੂੰ ਬਚਾਉਣ 'ਚ ਜੁਟ ਜਾਂਦੇ ਨੇ, ਹੂੰ। ਜਦੇ ਉਹਨਾਂ ਦਾ ਪੱਖ ਪੂਰਨ 'ਚ ਜੁਟ ਜਾਂਦੇ ਨੇ ਬਹੁਤ ਤੇਜ਼ੀ ਨਾਲ, ਮਤਲਬ ਕਿ ਤੁਰੰਤ ਪ੍ਰੈਸ ਕਾਨਫਰੰਸ ਉਹ ਇਸ ਗੱਲ ਲਈ ਮਤਲਬ ਕਿ ਉਹਨਾਂ ਨੇ ਆਪਣੀ ਥਾਂ ਬਣਾਈ ਤੇ ਜਿਹਦਾ ਨਤੀਜਾ ਉਹਨਾਂ ਨੂੰ ਅੱਜ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਰੂਪ 'ਚ ਮਿਲ ਗਿਆ, ਜਦੋਂ ਕਿ ਕਤਾਰ 'ਚ ਕਈ ਜਣੇ ਸੀਗੇ, ਸ਼ੇਰਗਿੱਲ ਹੋਰੀ ਵੀ ਸੀ, ਦੀਪਕ ਬਾਲੀ ਹੋਰੀ ਵੀ ਸੀ, ਪਤਾ ਤਾਂ ਲੱਗ ਰਿਹਾ ਸੀ ਕਿ ਐਮਐਲਏ ਅੰਗਦ ਸੈਣੀ ਨੂੰ ਲਿਆ ਕੇ ਟਿਕਟ ਦੇਣ ਦੀ ਤਿਆਰੀ ਸੀ, ਪਰ ਮਾਲਵਿੰਦਰ ਕੰਗ ਟਿਕਟ ਲੈਣ 'ਚ ਕਾਮਯਾਬ ਹੋਏ। ਇਸੇ ਤਰ੍ਹਾਂ ਰਾਜਕੁਮਾਰ ਚੱਬੇਵਾਲ ਚੰਦ ਦਿਨ ਪਹਿਲਾਂ ਆਏ ਤੇ ਆਉਂਦੀ ਟਿਕਟ ਮਿਲ ਗਈ ਤੇ ਹੁਣ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ। ਪਰ ਬਿਲਕੁਲ ਜੀ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਤੋਂ ਬਹੁਤ ਡਰ ਰਹੀ ਹੈ। ਠੀਕ ਹੈ ਪ੍ਰਵੀਨ ਜੀ, ਦਲ ਬਦਲਣ ਵਾਲਿਆਂ ਦੇ ਵਿੱਚ ਤਾਂ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਨੇ, ਪਰਨੀਤ ਕੌਰ ਨੇ ਵੀ ਬਦਲਿਆ, ਸੁਸ਼ੀਲ ਰਿੰਕੂ ਨੇ ਵੀ ਬਦਲਿਆ, ਬਿੱਟੂ ਨੇ ਵੀ ਬਦਲਿਆ, ਹੈ ਨਾ। ਸੋ ਇਹ ਨਾਮ ਹੈਗੇ ਨੇ। ਸੋ ਪਰ ਉਹਦੇ ਬਾਵਜੂਦ ਇਹ ਹੈ ਕਿ ਉਹਨਾਂ ਦਾ ਸਮਾਂ ਹੱਦ ਮੁੱਕ ਰਿਹਾ ਤੇ ਦੁਬਾਰਾ ਚੋਣਾਂ ਹੋ ਰਹੀਆਂ, ਇਸ ਲਈ ਉੱਥੇ ਜ਼ਿਮਨੀ ਚੋਣ ਵਾਲਾ ਤਾਂ ਕੋਈ ਪਹਿਲੂ ਹੈ ਹੀ ਨਹੀਂ, ਵੈਸੀ ਚੋਣ ਹੋਣੀ ਹੈ। ਹਾਂਜੀ, ਹਾਂਜੀ। ਪਰ ਦੋ ਐਮਐਲਏ ਜਿਨ੍ਹਾਂ ਨੇ ਵੱਖੋ-ਵੱਖ ਪਾਰਟੀ ਬਦਲੀ, ਰਾਜਕੁਮਾਰ ਚੱਬੇਵਾਲ ਕਾਂਗਰਸ ਤੋਂ ਐਮਐਲਏ ਸੀ, ਆਮ ਆਦਮੀ ਪਾਰਟੀ 'ਚ ਆਏ, ਅਸਤੀਫਾ ਦੇ ਕੇ ਆਏ, ਕਹਿੰਦੇ ਜਾਂ ਮੇਰਾ ਅਸਤੀਫਾ ਤੇ ਮੈਂ ਹੁਣ ਆਮ ਆਦਮੀ ਪਾਰਟੀ ਆ ਗਈ, ਕਿਉਂਕਿ ਜੇ ਬਿਨਾਂ ਅਸਤੀਫੇ ਤੋਂ ਆਉਂਦੇ ਤਾਂ ਦਲ ਬਦਲੂ ਕਾਨੂੰਨ ਦੇ ਤਹਿਤ ਫਸ ਸਕਦੇ। ਹਾਂਜੀ, ਹਾਂਜੀ। ਇਸੇ ਤਰ੍ਹਾਂ ਸ਼ੀਤਲ ਉਗਰਾਲ ਜਿਹੜੇ ਕਿਸੇ ਸਮੇਂ ਭਾਜਪਾ 'ਚੋਂ ਆਮ ਆਦਮੀ ਪਾਰਟੀ 'ਚ ਆਏ ਸੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਤੇ ਉਹ ਭਾਜਪਾ 'ਚ ਵਾਪਸ ਗਏ ਤੇ ਵਾਪਸ ਜਾਣ ਲੱਗਿਆ ਅਸਤੀਫਾ ਦੇ ਗਏ ਤੇ ਹੁਣ ਅਸਤੀਫੇ ਦਾ ਮਤਲਬ ਕਿ 6 ਮਹੀਨਿਆਂ 'ਚ ਇਹਨਾਂ ਦੋਵਾਂ ਹਲਕਿਆਂ 'ਚ ਜ਼ਿਮਨੀ ਚੋਣ ਹੋਏਗੀ। 6 ਮਹੀਨੇ ਦੇ ਅੰਦਰ, ਪਰ ਉਹ ਤਾਂ ਹੋਏਗੀ ਨਾ ਜੇ ਐਮਐਲਏ ਦਾ ਅਸਤੀਫਾ ਮਨਜ਼ੂਰ ਹੋਏਗਾ। ਤੇ ਪਰ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਤੋਂ ਡਰਦੀ ਲੱਗ ਰਹੀ ਹੈ। ਹਵਾਲਾ ਤਾਂ ਇਹ ਦਿੱਤਾ ਜਾ ਰਿਹਾ ਕਿ ਜੀ ਅਜੇ ਜਾਂਚ ਕਰਨੀ ਹੈ ਕਿ ਅਸਤੀਫਿਆਂ ਦੇ ਕਾਰਨ ਕੀ ਨੇ, ਕਿਤੇ ਜੀ ਕੋਈ ਰਾਜਨੀਤਿਕ ਦਬਾਅ ਤਾਂ ਨਹੀਂ ਸੀ ਇਹਨਾਂ ਤੇ, ਕੋਈ ਖਰੀਦੋ ਫਰੋਖਤ ਦੀ ਕੋਸ਼ਿਸ਼ ਤਾਂ ਨਹੀਂ ਹੋਈ ਜੀ, ਕੋਈ ਤੋੜਪੰਨ ਦੀ ਕੋਸ਼ਿਸ਼ ਤਾਂ ਨਹੀਂ ਹੋਈ ਜੀ। ਇਸ ਲਈ ਉਹ ਤੋਂ ਬਾਅਦ ਵਿਧਾਨ ਸਭਾ ਵੱਲੋਂ ਇਹਨਾਂ ਦੇ ਅਸਤੀਫੇ ਦੇ ਉੱਤੇ ਮਨਜ਼ੂਰੀ ਵਾਲੀ ਸਹੀ ਪਾਈ ਜਾਣੀ ਜਾਂ ਰੱਦ ਕੀਤਾ ਜਾਣਾ, ਦੇਖਣ ਵਾਲੀ ਗੱਲ। ਸੋ ਦਲ ਬਦਲੂ ਕਾਨੂੰਨ ਲਾਗੂ ਨਾ ਹੋਵੇ, ਇਸ ਲਈ ਅਗਲੇ ਸੱਚਿਆ ਕਿ ਅਸਤੀਫਾ ਦਿੱਤਾ ਹੋਇਆ ਜੀ ਅਸੀਂ ਤਾਂ, ਤੇ ਸਰਕਾਰ ਜਾਂ ਸਪੀਕਰ ਸਾਹਿਬ ਵਾਇਆ ਸਰਕਾਰ ਅਸਤੀਫਾ ਇਸ ਲਈ ਮਨਜ਼ੂਰ ਨਹੀਂ ਕਰਦੇ ਕਿ ਭਾਈ ਅਜੇ 2 ਮਹੀਨੇ ਪਏ ਨੇ ਲੋਕ ਸਭਾ ਚੋਣਾਂ 'ਚ, ਕਿਤੇ ਉਹਦੇ ਨਾਲ ਹੀ ਨਾ ਹੋ ਜਾਵੇ ਜ਼ਿਮਨੀ ਚੋਣ। ਤੇ ਜ਼ਿਮਨੀ ਚੋਣ ਦਾ ਤਜਰਬਾ ਬੜਾ ਚੰਗਾ ਨਹੀਂ ਆਮ ਆਦਮੀ ਪਾਰਟੀ ਦਾ। ਹਾਂਜੀ, ਹਾਂਜੀ, ਬਿਲਕੁਲ। ਸਰਕਾਰ ਬਣਨ ਤੋਂ ਬਾਅਦ ਮੁੱਖ ਤੌਰ ਤੇ 2 ਜ਼ਿਮਨੀ ਚੋਣਾਂ ਹੋਈਆਂ, ਇੱਕ 'ਚ ਜਿੱਤੇ ਨੇ, ਇੱਕ 'ਚ ਹਾਰੇ ਨੇ। ਆਉਂਦੇ ਹੀ ਹਾਰ ਗਏ ਸੀ ਸੰਗਰੂਰ, ਉਹ ਤੋਂ ਬਾਅਦ ਬੜੀ ਜਦੋਜਹਿਦ ਦੇ ਨਾਲ ਜਲੰਧਰ ਵਾਲੀ ਜਿੱਤੇ ਸੀ, ਪਰ ਜਿਹਨੂੰ ਜਿਤਾਇਆ ਸੀ ਅਗਲਾ ਉਹ ਪਾਰਟੀ ਵੀ ਬਦਲ ਗਈ। ਸੋ ਇਸ ਲਈ ਇਸ ਵਾਰ ਇਹ ਜ਼ਿਮਨੀ ਚੋਣ ਤੋਂ ਬਚਣ ਦਾ, ਕਿਉਂਕਿ ਗਵਾਂਢੀ ਸੂਬਾ ਹਿਮਾਚਲ ਦੀ ਉਦਾਹਰਨ ਹੈ, 6 ਕਾਂਗਰਸੀਆਂ ਨੇ ਬਾਗੀ ਹੋਏ ਸੀ ਤੇ ਉਹਨਾਂ ਦੇ ਅਸਤੀਫੇ ਮਨਜ਼ੂਰ ਹੋਏ ਤੇ ਲੋਕ ਸਭਾ ਚੋਣਾਂ ਦੇ ਨਾਲ ਜ਼ਿਮਨੀ ਚੋਣ ਹੋ ਰਹੀ ਹੈ ਉੱਥੇ। ਸੋ ਇਸ ਲਈ ਆਮ ਆਦਮੀ ਪਾਰਟੀ ਐਮਐਲਏ ਦੀ ਚੋਣ ਤਾਂ ਤੁਰੰਤ ਨਹੀਂ ਚਾਹੁੰਦੀ ਅਜੇ। ਜੀ, ਜੀ। ਇਸ ਲਈ ਉਹ ਸਮਾਂ ਲੰਘਾਏਗੀ, ਲੋਕ ਸਭਾ ਚੋਣਾਂ ਤੋਂ ਬਾਅਦ ਅਸਤੀਫੇ ਮਨਜ਼ੂਰ ਹੋਣ ਵਾਲੀ ਗੱਲ ਆ ਸਕਦੀ ਹੈ, ਜਾਂ ਚੋਣਾਂ ਤੋਂ ਮਹੀਨਾ ਕੁ ਪਹਿਲਾਂ ਹੋ ਸਕਦਾ ਹੈ ਕਿ ਆ ਜਾਵੇ, ਫਿਰ ਤੁਰੰਤ ਨੋਟੀਫਿਕੇਸ਼ਨ ਕਰਨਾ ਔਖਾ ਹੁੰਦਾ, ਕਿਉਂਕਿ ਚੋਣ ਕਮਿਸ਼ਨ ਸੋਚੇਗਾ ਕਿ ਹੁਣ ਅਮਲਾ ਫਲਾ ਲੱਗਿਆ, ਸਾਰਾ ਕੁਝ ਲੱਗਿਆ, ਠੀਕ ਹੈ ਨਾ, ਇੱਕ ਮਸ਼ੀਨ ਇਹ ਰਖਾਉਣੀ ਆ, ਹੋਰ 2 ਵਿਧਾਨ ਸਭਾ ਹਲਕਿਆਂ 'ਚ ਇੱਕ ਮਸ਼ੀਨਾਂ, ਸੋ ਇਸ ਲਈ ਕਰਾ ਲਓ ਚੋਣ। ਤੇ ਪਰ ਜਿਸ ਕਦਰ ਸਥਿਤੀ ਆਮ ਆਦਮੀ ਪਾਰਟੀ ਦੀ, ਜਿਸ ਕਦਰ ਉਹਨਾਂ ਦਾ ਖੌਫ ਹੈ, ਔਰ ਜਿਸ ਮੁਸ਼ਕਲ ਚੋਂ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਲੰਘ ਰਹੀ ਆ, ਤੇ ਪੰਜਾਬ 'ਚ ਵੀ ਜਿਵੇਂ ਵਿਜੇ ਨਾਇਰ ਦੇ ਨਾਲ ਹੋਰ ਘਪਲੇ ਖੁੱਲਣ ਦਾ ਖਤਰਾ ਖੜਾ ਹੋ ਗਿਆ, ਸੋ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅਜੇ ਜ਼ਿਮਨੀ ਚੋਣ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਲਈ ਬਹਾਨਾ ਤਾਂ ਕੁਝ ਹੋਰ ਲਾਇਆ ਜਾ ਰਿਹਾ, ਪਰ ਅਸਲ ਪਹਿਲੂ ਇਹੀ ਹੈ, ਇਸ ਲਈ ਅਸਤੀਫੇ ਮਨਜ਼ੂਰ ਨਹੀਂ ਹੋ ਰਹੇ। ਜੀ, ਜੀ, ਬਿਲਕੁਲ। ਤੇ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚੋਂ 2 ਚਿਹਰਿਆਂ ਦੀ, ਸੁਸ਼ੀਲ ਤੇ ਸ਼ੀਤਲ, ਇਹਨਾਂ ਨੂੰ ਕਹਿੰਦੇ ਸ਼ਾਹ ਨੇ Y+ ਸੁਰੱਖਿਆ ਦੇ ਦਿੱਤੀ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਬਕਾਇਦਾ ਫੋਟੋ ਸੈਸ਼ਨ ਹੋ ਰਿਹਾ। ਸੁਸ਼ੀਲ ਰਿੰਕੂ ਨੇ ਤਾਂ ਆਪਣੇ ਸਿਕਿਉਰਿਟੀ ਗਾਰਡ ਵਾਲੇ ਨਾਲ ਖੜਾ ਕੇ ਫੋਟੋ ਪਾਤੀ, ਕਿਆ ਚੱਕੋ। ਠੀਕ ਹੈ, ਅੱਛਾ। ਅਸਲ 'ਚ ਹੋਇਆ ਕੀ ਕਿ ਜਿੱਦਾਂ ਹੀ ਆਮ ਆਦਮੀ ਪਾਰਟੀ ਦਾ ਸਾਥ ਛੱਡਿਆ ਜਲੰਧਰ ਵਾਲੇ ਦੋਨਾਂ ਲੀਡਰਾਂ ਨੇ, ਸੁਸ਼ੀਲ ਰਿੰਕੂ ਨੇ ਤੇ ਸ਼ੀਤਲ ਉਗਰਾਲ ਨੇ, ਤਦੇ ਪੰਜਾਬ ਸਰਕਾਰ ਨੇ ਕਹਿੰਦੇ ਜੀ ਇਹਨਾਂ ਦੀ ਸੁਰੱਖਿਆ 'ਚ ਕੈਂਚੀ ਫੇਰਤੀ, ਇਹਨਾਂ ਦੇ ਪਰਖ ਉਤਰਦੇ, ਕਹਿੰਦੇ ਸੁਰੱਖਿਆ ਘਟਾਤੀ। ਠੀਕ ਹੈ, ਉਹ ਪਹਿਲਾਂ 8 ਸੀਗੇ, ਉਹ 4 ਵਾਪਸ ਬੁਲਾ ਲਏ, ਕਮਾਂਡੋ ਜਿਹੜੇ 8 ਮਿਲੇ ਹੋਏ ਸੀ ਮੰਨ ਲਓ ਸੁਸ਼ੀਲ ਰਿੰਕੂ ਨੂੰ, ਉਹਨਾਂ 'ਚੋਂ 4 ਵਾਪਸ ਬੁਲਾ ਲਏ, 4 ਰਹਿ ਗਏ। ਸੋ 4 'ਚੋਂ ਵੀ ਇੱਕ ਅੱਧਾ ਫਿਰ ਘਰੇ ਛੱਡ ਕੇ ਜਾਣਾ ਪੈਂਦਾ, ਨਾਲ ਤਾਂ 1-2 ਹੀ ਰਹਿ ਗਏ ਨਾ। ਸੋ ਇਸ ਲਈ ਕਹਿੰਦੇ ਜੀ ਫਿਰ ਅਮਿਤ ਸ਼ਾਹ ਤੱਕ ਪਹੁੰਚ ਕੀਤੀ ਕਿ ਜਨਾਬ ਕੀ ਅਸੀਂ ਭਾਜਪਾ 'ਚ ਆਏ, ਸਾਡੇ ਨਾਲ ਤੈਅ ਹੋ ਗਿਆ। ਤੇ ਕਹਿੰਦੇ ਜੀ ਅਮਿਤ ਸ਼ਾਹ ਕਹਿੰਦੇ ਅੱਛਾ ਇਹ ਮਸਲਾ ਲੈ, ਕਹਿੰਦੇ ਫਿਰ ਹੋਮ ਡਿਲੀਵਰੀ ਕਰਾ ਦਿੰਦੇ ਆ ਸੁਰੱਖਿਆ ਦੀ। ਤੇ ਜੀ ਸੁਰੱਖਿਆ ਕਰਮਚਾਰੀ ਸਿੱਧੇ ਜਲੰਧਰ ਦੋਵਾਂ ਦੇ ਘਰੇ ਪਹੁੰਚ ਗਏ। ਜੀ, ਜੀ, ਕਿ ਸਾਨੂੰ ਕੇਂਦਰ ਨੇ ਅੱਜ ਚਿੱਠੀ ਦੇ ਕੇ ਭੇਜਿਆ ਜੀ, ਅਸੀਂ ਤਾਂ ਤੁਹਾਡੇ ਸੁਰੱਖਿਆ ਕਰਮਚਾਰੀ।
ਹੂੰ 22 ਤੇ 22+ ਸੁਰੱਖਿਆ ਮਿਲ ਗਈ ਜਨਾਬ। ਹੂੰ ਹੁਣ ਸਵਾਲ ਇਹ ਹੈ ਕਿ ਸੁਸ਼ੀਲ ਰਿੰਕੂ ਪਹਿਲਾਂ MP ਸੀਗੇ ਹੂੰ ਤੇ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਹੂੰ ਤੇ ਉਸ ਤੋਂ ਬਾਅਦ ਉਹ ਭਾਜਪਾ 'ਚ ਸ਼ਾਮਲ ਹੋਏ ਤੇ ਭਾਜਪਾ ਦੇ ਉਮੀਦਵਾਰ ਹੋਣਗੇ। ਮਤਲਬ ਸੁਸ਼ੀਲ ਰਿੰਕੂ ਤਾਂ ਉਹੀ ਹੈ ਨਾ, ਹੂੰ ਜਿਹੜਾ ਮੈਂਬਰ ਪਾਰਲੀਮੈਂਟ ਵੀ ਸੀ ਤੇ ਜਿਹੜਾ ਉਮੀਦਵਾਰ ਵੀ ਸੀ। ਹੁਣ ਤੁਹਾਡਾ ਉਮੀਦਵਾਰ ਨਹੀਂ ਕਿਸੇ ਹੋਰ ਪਾਰਟੀ ਦਾ, ਫਿਰ ਉਹਦੀ ਸੁਰੱਖਿਆ 'ਚ ਕਟੌਤੀ ਦਾ ਕਿਹੜਾ ਆਧਾਰ ਆ ਗਿਆ ਜੀ? ਪੰਜਾਬ ਸਰਕਾਰ ਨੂੰ ਪੁੱਛੇ ਹੂੰ ਕਿ ਸੁਸ਼ੀਲ ਰਿੰਕੂ ਉਹੀ ਹੈ ਜਿਹੜਾ MP ਵੀ ਸੀਗਾ, MP ਹੁੰਦੇ ਉਹਨੂੰ ਜਿਹੜੀ ਸੁਰੱਖਿਆ ਮਿਲੀ ਸੀ, ਜਾਂ ਉਮੀਦਵਾਰ ਹੁੰਦੇ ਜਿਹੜੀ ਤੁਹਾਡੀ ਮਿਲੀ ਸੀ ਉਹ ਦੂਸਰੀ ਪਾਰਟੀ ਜਾਣ ਤੇ ਵੀ ਉਹਨੂੰ ਮਿਲਣੀ ਚਾਹੀਦੀ ਸੀ। ਜੀ 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 ਤੇ ਸ਼ੀਤਲ ਉਗਰਾਲ ਉਹੀ ਹੈ ਨਾ, ਜਿਹੜਾ ਭਾਜਪਾ 'ਚੋਂ ਆਇਆ ਸੀ, ਤੁਹਾਡਾ MLA ਸੀ, ਹੁਣ ਦੂਏ ਪਾਸੇ ਚਲਾ ਗਿਆ। ਤੁਸੀਂ ਅਸਤੀਫਾ ਮਨਜ਼ੂਰ ਨਹੀਂ ਕੀਤਾ, ਮਤਲਬ MLA ਤਾਂ ਹੈਗਾ ਨਾ ਜੇ, ਹੂੰ ਫਿਰ ਉਹਦੀ ਸੁਰੱਖਿਆ 'ਚ ਕਟੌਤੀ ਦਾ ਕੀ ਆਧਾਰ ਹੈ ਜੀ? ਹੂੰ ਸਿਰਫ ਇਸ ਲਈ ਕਿ ਤੁਹਾਡੀ ਪਾਰਟੀ 'ਚ ਨਹੀਂ। ਜੀ ਜੀ ਇਸੇ ਤਰ੍ਹਾਂ ਦੂਏ ਪਾਸੇ ਆ ਜਾਓ, ਹੂੰ ਭਾਰਤੀ ਜਨਤਾ ਪਾਰਟੀ, ਅਮਿਤ ਸ਼ਾਹ ਜੀ ਨੂੰ ਹੁਣ ਹੇਜ ਇਸ ਲਈ ਜਾਗਿਆ ਕਿ ਉਹ ਭਾਜਪਾ 'ਚ ਆ ਗਏ। ਹੂੰ ਤੇ ਜੇ ਸੁਸ਼ੀਲ ਰਿੰਕੂ ਨੂੰ ਕੋਈ ਖਤਰਾ ਸੀ ਤਾਂ ਉਹ ਪਹਿਲਾਂ ਕਿਉਂ ਨਹੀਂ ਸੀਗਾ ਭਾਈ? ਹੂੰ ਜਦੋਂ ਤੁਹਾਡੀ ਪਾਰਟੀ 'ਚ ਨਹੀਂ ਸੀ, ਜਦ ਕਿਉਂ ਨਹੀਂ ਸੁਰੱਖਿਆ ਮੁਹੱਈਆ ਕਰਾਤੀ? ਜਾਂ ਸੁਸ਼ੀਲ ਰਿੰਕੂ ਵਰਗੇ ਤਾਂ ਉਮੀਦਵਾਰ ਬਹੁਤ ਨੇ ਪੰਜਾਬ 'ਚ, ਹੂੰ ਤੇ ਜੇ ਸ਼ੀਤਲ ਉਗਰਾਲ ਨੂੰ ਕਰਾਉਣੀ ਹੈ ਫਿਰ ਰਾਜਕੁਮਾਰ ਚੱਬੇਵਾਲ ਨੂੰ ਵੀ ਕਰਾਉਂਦੇ। ਹੂੰ ਸੋ ਇਸ ਲਈ ਇਹਦਾ ਮਤਲਬ ਸਿਰਫ ਇਹ ਹੈ ਕਿ ਜਿਹੜਾ ਸਾਡੇ ਨਾਲ ਹੈ ਉਹਦੇ ਨਾਲ ਅਸੀਂ ਉਸ ਤਾਕਤ ਦੀ ਵਰਤੋਂ ਕਰਾਂਗੇ ਜਿਹੜੀ ਸਾਨੂੰ ਮਿਲੀ ਹੈ। ਸੋ ਜੀ ਹੁਣ 18 8 ਚੋਂ 4 ਵਾਪਸ ਲਏ ਸੀ ਪੰਜਾਬ ਸਰਕਾਰ ਨੇ, ਕਹਿੰਦੇ ਜੀ ਸੁਸ਼ੀਲ ਰਿੰਕੂ ਨੂੰ 18 ਉਹ ਸਿਕਿਉਰਿਟੀ ਗਾਰਡ ਭੇਜਦੇ ਅੱਛਾ ਤੇ 11 ਸ਼ੀਤਲ ਉਗਰਾਲ ਲਈ ਭੇਜਦੇ, ਹੂੰ CRPF ਦੇ ਨਾਲ ਪੂਰੇ ਕਮਾਂਡੋ ਜੇ ਉਹ ਸਾਰਾ ਕੁਝ। ਸੋ ਇਸ ਲਈ ਉਹ ਫੋਟੋ ਸੈਸ਼ਨ ਕਰਾ ਕੇ ਹੁਣ ਮਤਲਬ ਸੋਸ਼ਲ ਮੀਡੀਆ ਰਾਹੀਂ ਇਹ ਦਿਖਾਉਣਾ ਚਾਹੁੰਦੇ ਕਿ ਆਹ ਲਓ ਚੱਕੋ ਯਾਰ ਤਾਂ ਫਿਰਦਾ। ਸੋ ਇਹ ਇਸ ਪੱਧਰ ਤੱਕ ਦੀ ਰਾਜਨੀਤੀ ਆ ਗਈ ਆ ਕਿ ਅਸੀਂ ਹੁਣ ਆਪਣੀਆਂ ਸੱਤਾ ਨੂੰ, ਸਰਕਾਰਾਂ ਨੂੰ, ਆਪਣੀ ਤਾਕਤ ਨੂੰ, ਆਪਣੀ ਕਲਮ ਦੀ ਤਾਕਤ ਨੂੰ ਕਿਸੇ ਦੀ ਸੁਰੱਖਿਆ ਕਟੌਤੀ 'ਚ ਤੇ ਕਿਸੇ ਦੀ ਸੁਰੱਖਿਆ ਵਧਾਉਣ ਲਈ ਵਰਤਦੇ ਹਾਂ। ਇਹ ਕੰਮਾਂ ਲਈ ਸਰਕਾਰਾਂ ਬਣਦੀਆਂ ਨੇ ਜਨਾਬ, ਇੱਥੋਂ ਅੰਦਾਜ਼ਾ ਲਾ ਲਓ ਜੀ। ਜੀ ਜੀ ਵੈਸੇ ਵੀ ਜਿਹੜੀ ਸਿਕਿਉਰਿਟੀ ਉਹ ਤਾਂ ਇੱਕ ਧੌਂਸ ਦਿਖਾਉਣ ਦਾ ਹੀ ਇੱਕ ਉਹ ਚਿੰਨ੍ਹ ਜਿਹਾ ਬਣ ਗਿਆ, ਸੰਕੇਤ ਜਿਹਾ ਬਣ ਗਿਆ। ਬਿਲਕੁਲ ਸ਼ਰਮਾ ਜੀ, ਕਈ ਪਾਰਟੀਆਂ ਦੇ ਵਿੱਚ ਚਾਹੇ ਉਹ ਖੱਬੇ ਪੱਖੀ ਧਿਰਾਂ 'ਚ ਕੋਈ ਚਿਹਰੇ ਸਤਪਾਲ ਡਾਂਗ ਹੋਣੀ ਵਰਗੇ ਜਾਂ ਕੋਈ ਹੋਰ ਚਿਹਰੇ ਨੇ ਜਿਹੜੇ ਬਹੁਤ ਸਾਦਾ ਜ਼ਿੰਦਗੀ ਬਤੀਤ ਕਰਕੇ ਗਏ ਨੇ ਔਰ ਵਿਚਾਰਧਾਰਕ ਟਕਰਾਅ ਦੇ ਬਾਵਜੂਦ ਉਹ ਬੰਦੇ ਮਤਲਬ ਵਿਚਰਦੇ ਸੀਗੇ। ਅੱਜ ਕੋਈ ਵਿਚਾਰਧਾਰਾ ਦਾ ਸਟੈਂਡ ਨਜ਼ਰ ਨਹੀਂ ਆਉਂਦਾ, ਹਾਂਜੀ ਕੋਈ ਹੈ ਨਹੀਂ ਗਾ, ਕੋਈ ਇਹ ਸਟੈਂਡ ਨਜ਼ਰ ਨਹੀਂ ਆਉਂਦਾ ਕਿ ਬਈ ਇਹ ਬੰਦਾ ਹਿਊਮਨ ਰਾਈਟਸ ਤੇ ਬੋਲਦਾ ਹੈ, ਇਹ ਮਨੁੱਖੀ ਹੱਕਾਂ ਦੀ ਗੱਲ ਕਰਦਾ, ਇਹ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਇਹਨੇ ਮਾਈਨੋਰਟੀਜ਼ ਦੀ ਗੱਲ ਕੀਤੀ ਹੈ, ਇਹਨੂੰ ਤਾਂ ਕੋਈ ਥ੍ਰੈਟ ਹੈ, ਤਾਂ ਕੋਈ ਇਹਨੂੰ ਡਰ ਹੈ, ਡਰ ਪੈ ਹੈ। ਉਹ ਤਾਂ ਗੱਲ ਹੀ ਹੈ ਨਹੀਂ। ਤੁਸੀਂ ਨਿੱਤ ਆਪਦਾ ਸੁੱਖ ਵੇਖ ਕੇ, ਆਰਾਮ ਵੇਖ ਕੇ, ਮੌਕਾ ਵੇਖ ਕੇ ਪਾਲਾ ਬਦਲ ਲੈਂਦੇ ਹੋ, ਹਲੇ ਸਿਕਿਉਰਿਟੀ ਦੀ ਲੋੜ। ਅਗਲੀ ਖਬਰ ਦੇ ਵੱਲ ਵਧ ਗਏ, ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ ਦੀ। ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਭੇਜਿਆ ਜੀ ਇਸ ਮਾਮਲੇ ਦੇ ਵਿੱਚ। ਬਿਲਕੁਲ ਪ੍ਰਵੀਨ ਜੀ, ਸੰਗਰੂਰ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਵੱਡਾ ਮੁੱਦਾ ਸੀਗਾ ਪੰਜਾਬ ਦੇ ਲਈ, ਕਿਉਂਕਿ 2 ਦਰਜਨ ਦੇ ਕਰੀਬ ਲੋਕਾਂ ਦੀ, 21 ਤੋਂ ਵੱਧ ਲੋਕਾਂ ਦੀ ਮੌਤ ਹੁੰਦੀ ਹੈ ਇਸ ਮਾਮਲੇ ਦੇ ਵਿੱਚ। ਤੇ ਹਾਈ ਕੋਰਟ ਕੋਲ ਇਸ ਪਹਿਲੂ ਤੇ ਪਟੀਸ਼ਨ ਪਈ ਸੀ, ਉਹ ਸੁਣਵਾਈ ਚੱਲ ਰਹੀ ਸੀ, ਉਸ ਦੇ ਉੱਤੇ ਉਹਨਾਂ ਨੇ ਸਖਤ ਫੈਸਲਾ ਲਿਆ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਸਲੇ ਦੇ ਲਈ ਜਿਹੜੀ ਪਟੀਸ਼ਨ ਸੀਗੀ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਪਾਰਟੀ ਬਣਾਇਆ। ਇਹੋ ਨਹੀਂ, ਥਾਣੇਦਾਰ ਸਣੇ 15 ਵਿਭਾਗਾਂ ਨੂੰ ਇਹਦੇ ਵਿੱਚ ਲਿਆ, ਜਿਹਦੇ ਵਿੱਚ ਐਕਸਾਈਜ਼ ਵਿਭਾਗ ਵੀ ਹੈ। ਠੀਕ ਹੈ ਜੀ। ਸੋ ਬਕਾਇਦਾ ਤੌਰ ਤੇ SHO ਨੂੰ, ਪੁਲਿਸ ਨੂੰ, ਐਕਸਾਈਜ਼ ਵਿਭਾਗ ਨੂੰ ਪਾਰਟੀ ਬਣਾਇਆ ਤੇ ਇਹਦੇ ਵਿੱਚ ਉਹਨਾਂ ਨੇ ਬਕਾਇਦਾ 2 ਜੱਜਾਂ ਦਾ ਬੈਂਚ ਹੈ ਜਿਹਨੇ ਇਸ ਮਸਲੇ ਦੀ ਸੁਣਵਾਈ ਕੀਤੀ ਤੇ 22 ਮਈ ਤੱਕ ਜਵਾਬ ਦੇਣ ਲਈ ਕਿਹਾ ਗਿਆ ਜੀ। ਸੋ ਇਸ ਪਹਿਲੂ ਤੇ ਕਹਿੰਦੇ ਕਿ ਆਪਣਾ ਬਿਆਨ ਦਰਜ ਕਰਾਓ, ਕਿਉਂਕਿ ਮੋਹਾਲੀ ਨਿਵਾਸੀ KP ਸਿੰਘ ਨੇ ਕਿਹਾ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਨਕਲੀ ਸ਼ਰਾਬ ਰੋਕਣ ਦੇ ਹੁਕਮ ਜਾਰੀ ਕੀਤੇ ਜੀ ਜੀ। ਸੋ ਕਹਿੰਦੇ ਕਿ ਇਹਦਾ ਮਤਲਬ ਅਦਾਲਤੀ ਹੁਕਮ, ਜੇ ਮਤਲਬ ਕਿ ਇੱਕ ਸੁਪਰੀਮ ਕੋਰਟ ਇਹ ਹੁਕਮ ਜਾਰੀ ਕਰਦੀ ਆ ਕਿ ਭਾਈ ਨਕਲੀ ਸ਼ਰਾਬ ਦਾ ਕਾਰੋਬਾਰ ਚੱਲਦਾ, ਇਹਨੂੰ ਰੋਕੋ, ਤੇ ਸਰਕਾਰਾਂ ਇਹਦਾ ਮਤਲਬ ਉੱਪਰ ਗੰਭੀਰ ਨਹੀਂ, ਤਾਂ ਹੀ ਇਹ ਹਾਲਤ ਬਣੀ ਹੈ ਨਾ। ਤੇ ਮਤਲਬ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਅਸੀਂ ਕਿਵੇਂ ਟਿੱਚ ਜਾਣਦੇ ਆ। ਉਹ ਬਾਬਾ ਰਾਮਦੇਵ ਨਾਲ ਕੱਲ ਹੋਲੀ ਨਾ ਜੋ ਕਜੀਅਤ ਹੋਈ ਹੈ, ਉਹ ਇਸੇ ਗੱਲ ਦਾ ਨਾ ਕਿ ਹਾਂ ਉਹ ਟਿੱਚ ਸਮਝੋ ਸੀ, ਕਹਿੰਦੇ ਅੱਜ ਵੀ ਆਇਆ ਬਾਹਰ ਬੈਠਾ ਜੀ ਪਰ ਅੰਦਰ ਭੀੜ ਹੈ ਇਸ ਲਈ ਨਹੀਂ ਆ ਸਕਦਾ। ਉਹ ਕਹਿੰਦਾ ਕੋਈ ਨਾ, ਫਿਰ ਇੱਕ ਜੱਜ ਸਾਹਿਬ ਕਹਿੰਦੇ ਕਿ ਕੋਈ ਨਾ ਫਿਰ ਤਿਆਰ ਰਹੋ ਵਕੀਲ ਸਾਹਿਬ, ਤੁਸੀਂ ਵੀ ਪਾਉਣੇ ਅਸੀਂ ਨਵੀਂ ਕਾਰਵਾਈ। ਤੇ ਫਿਰ ਭੱਜੇ ਆਏ 2 ਜਣੇ ਨੰਗੇ ਪੈਰੀ, ਫਿਰ ਹੱਥ ਜੋੜ ਕੇ ਮਾਫੀ ਮੰਗੀ। ਉਹ ਕਹਿੰਦੇ ਡਰਾਮਾ ਹੈ, ਮਾਫੀ ਮਨਜ਼ੂਰ ਨਹੀਂ ਹੋਣੀ, ਜਵਾਬ ਦਾਖਲ ਕਰੋ ਹਫ਼ਤੇ ਦੇ ਅੰਦਰ ਤੇ ਅਗਲੀ ਤਰੀਕ ਨੂੰ ਪੇਸ਼ੀ ਕਰਿਓ। ਸੋ ਉਸੇ ਤਰ੍ਹਾਂ ਇਸ ਮਸਲੇ ਦੇ ਵਿੱਚ ਵੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਐਕਸ਼ਨ ਲਿਆ ਤੇ ਕੇਂਦਰ ਸਰਕਾਰ ਨੂੰ ਵੀ ਕਿ ਦੱਸੋ ਭਾਈ ਤੁਹਾਡੀ ਨੀਤੀ ਇਸ ਮਸਲੇ ਤੇ ਕੀ ਕੰਮ ਕਰ ਰਹੀ ਆ। ਪੰਜਾਬ ਸਰਕਾਰ ਨੂੰ ਵੀ ਤੁਸੀਂ ਕਿਉਂ ਨਹੀਂ ਰੋਕ ਸਕੇ, ਐਕਸਾਈਜ਼ ਵਿਭਾਗ ਦੀ ਭੂਮਿਕਾ ਕੀ ਹੈ, ਥਾਣੇਦਾਰ ਦੀ ਭੂਮਿਕਾ ਕੀ ਹੈ, ਪ੍ਰਸ਼ਾਸਨ ਦੀ ਭੂਮਿਕਾ ਕੀ ਹੈ,
ਸੋ ਇਸ ਲਈ 15 ਵਿਭਾਗਾਂ ਨੂੰ ਨੋਟਿਸ ਜਾਰੀ ਹੋ ਗਿਆ ਤੇ ਜਵਾਬ ਤਲਬੀ ਹੋ ਗਈ ਹੈ। ਸੋ ਇਸ ਮਸਲੇ ਤੇ ਹੁਣ ਪੰਜਾਬ ਸਰਕਾਰ ਕਰ ਸਕਦੀ ਹੈ ਕਿ ਤੁਸੀਂ ਕਿਉਂ ਨਹੀਂ ਰੋਕ ਪਾਏ ਨਕਲੀ ਸ਼ਰਾਬ ਦਾ ਕਾਰੋਬਾਰ। ਜੀ ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰੇਮ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਚੇਤਾ ਕਰਵਾਉਂਦੇ ਚੱਲੀਏ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ 6 ਅਪ੍ਰੈਲ ਨੂੰ ਜਿਹੜੀ ਸਿੱਖ ਪਰੇਡ ਹੋਣੀ ਹੈ ਦਿਨ ਸ਼ਨੀਵਾਰ ਨੂੰ, ਉਹਦੇ 'ਚ ਪੰਜਾਬੀ ਰੇਡੀਓ ਇਸੇ ਦੀ ਟੀਮ ਪਹੁੰਚ ਰਹੀ ਹੈ। ਤੁਸੀਂ ਉੱਥੇ ਟੀਮ ਨੂੰ ਮਿਲਿਓ ਜ਼ਰੂਰ, ਆਪਣੇ ਸੁਝਾਅ ਟੀਮ ਨਾਲ ਗੱਲਾਂ ਬਾਤਾਂ ਕਰਿਓ ਜ਼ਰੂਰ। ਤੇ ਟੀਮ ਉੱਥੇ ਪੰਜਾਬੀ ਰੇਡੀਓ ਇਸੇ ਦੀ ਕਵਰੇਜ ਵੀ ਕਰੇਗੀ। ਪੰਜਾਬੀ ਰੇਡੀਓ ਇਸੇ ਦੇ ਵੱਖ-ਵੱਖ ਪਲੇਟਫਾਰਮਾਂ ਤੇ ਤੁਸੀਂ ਉਸ ਕਵਰੇਜ ਨੂੰ ਦੇਖ ਸਕੋਗੇ। YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਹਦੇ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤੇ Facebook ਪੇਜ ਨੂੰ ਲਾਈਕ ਕਰਨਾ ਨਾ ਭੁੱਲਿਓ। ਦੂਜੀ ਜਿਹੜੀ ਜਾਣਕਾਰੀ ਹੈ, ਕੈਲੀਫੋਰਨੀਆ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ 1170 AM, ਜਿਹਦਾ ਪੰਜਾਬੀ ਰੇਡੀਓ ਐਸੇ ਜਿਹਨੂੰ ਔਨ ਕਰਦਾ ਚਲਾਉਂਦਾ, ਤੇ ਉਹ ਸਟੇਸ਼ਨ ਤੁਸੀਂ ਕਿੱਥੇ ਬੇ ਏਰੀਏ ਦੇ ਵਿੱਚ ਜਾਂ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਸੁਣਦੇ ਹੋ, ਉਹ ਸਟੇਸ਼ਨ ਦੇ ਬਾਰੇ ਆਪਣਾ ਨਾਂ, ਪਤਾ ਤੇ ਆਪਣਾ ਫੋਨ ਨੰਬਰ ਤੇ ਕਿੱਥੇ ਸੁਣ ਰਹੇ ਹੋ ਉਹ ਜਗ੍ਹਾ ਸਾਨੂੰ ਦੱਸੋ। ਫੋਨ ਨੰਬਰ ਹੈ 408 272 5200। ਇਹਦੇ ਨਾਲ ਤੁਸੀਂ 408 717 3222 ਤੇ ਤੁਸੀਂ ਟੈਕਸਟ ਕਰ ਸਕਦੇ ਹੋ ਸਾਨੂੰ। ਇਹ WhatsApp ਨੰਬਰ ਹੈ, ਇਹ ਟੈਕਸਟ ਕਰੋ। ਉਸ ਤੋਂ ਬਾਅਦ ਇੱਕ ਲੱਕੀ ਡਰਾਅ ਜਿਹੜਾ ਉਹ ਕੱਢਿਆ ਜਾਊਗਾ ਤੇ ਜੇਕਰ ਤੁਹਾਡਾ ਉਸ ਡਰਾਅ ਦੇ ਵਿੱਚ ਨਾਮ ਨਿਕਲਦਾ ਤੇ ਤੁਹਾਨੂੰ ਇੱਕ ਗਿਫਟ ਜਿਹੜਾ ਉਹ ਪੰਜਾਬੀ ਰੇਡੀਓ ਇਸੇ ਵੱਲੋਂ ਦਿੱਤਾ ਜਾਊਗਾ। ਇੱਕ ਵਾਰ ਮੁੜ ਤੋਂ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।